ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਗੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇਹ ਬਿਜ਼ਨਸ ਕਰ ਰਹੇ ਨੇ। ਇੰਸ਼ੋਰੈਂਸ ਦੇ ਵਿੱਚ ਏ ਰੇਟਡ ਕੰਪਨੀਜ਼ ਦੇ ਨਾਲ ਇੰਸ਼ੋਰੈਂਸ ਕਰਦੇ ਨੇ। ਹਰ ਤਰ੍ਹਾਂ ਦੀ ਕਮਰਸ਼ੀਅਲ ਇੰਸ਼ੋਰੈਂਸ, ਗੈਸ ਸਟੇਸ਼ਨ, ਲਿਕਰ ਸਟੋਰ, ਰੈਸਟੋਰੈਂਟ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ ਅਤੇ ਹੋਰ ਕਿਸੇ ਵੀ ਤਰੀਕੇ ਦੀ ਬਿਜ਼ਨਸ ਦੀ ਇੰਸ਼ੋਰੈਂਸ ਇਹਨਾਂ ਤੋਂ ਤੁਸੀਂ ਅੱਜ ਹੀ ਕਰਵਾ ਸਕਦੇ ਹੋ। ਕਾਲ ਕਰੋ 408 272 2500 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਸਤਪਾਲ ਸਿੰਘ ਟ੍ਰੇਸੀ ਤੋਂ, ਜੱਸੀ ਗਿੱਲ ਪੰਮਿੰਗ ਵਾਲੇ ਬੇਕਰਸਫੀਲਡ ਤੋਂ, ਮੇਜਰ ਸਿੰਘ ਫਰੈਜ਼ਨੋ ਤੋਂ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨਸ ਨੇ। ਕਾਲ ਨੇ ਮਸਹੋਤਾ 209 277 0113। ਸ਼ਿਕਾਗੋ ਪੀਜ਼ਾ ਵੇ ਦੇ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬੜੀ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਪੁਲਵਾਮਾ ਹਮਲਾ, ਰਾਜਨਾਥ ਸਿੰਘ ਕਸ਼ਮੀਰ ਪਹੁੰਚੇ, ਸਿੱਧੂ ਤੇ ਨਿਸ਼ਾਨੇ ਤੇਜ਼ ਹੋਏ। ਦੇਖੋ, ਪੁਲਵਾਮਾ ਹਮਲਾ ਜਿਹੜਾ ਇਸ ਸਮੇਂ ਭਾਰਤ ਨੂੰ ਜਿੱਦਾਂ ਕਹੀਏ ਕਿ ਉਬਾਲੀ ਬੈਠਾ। ਅੱਜ ਕਾਫੀ ਕੁਛ ਹੋਇਆ। ਜਿੱਦਾਂ ਸਭ ਤੋਂ ਪਹਿਲਾਂ ਸਵੇਰੇ ਖਬਰ ਆ ਗਈ ਕਿ ਜਿਹੜਾ ਇੱਕ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਦਿੱਤਾ ਗਿਆ ਪਾਕਿਸਤਾਨ ਨੂੰ, ਵਾਪਸ ਲੈ ਲਿਆ ਭਾਰਤ ਨੇ। ਉਹਦੇ ਵਿੱਚ ਤੇ ਵੈਸੇ ਕੋਈ ਬਹੁਤਾ ਫਰਕ ਨਹੀਂ ਹੈ, ਪਰ ਕੂਟਨੀਤਿਕ ਲਿਹਾਜ਼ ਨਾਲ ਇੱਕ ਕਹੀਏ ਕਿ ਕਾਰਵਾਈ ਪਾਈ ਆ। ਔਰ ਦੂਸਰੀ ਚੀਜ਼ ਜਿਹੜੀ ਵੱਡੀ ਵਾਪਰੀ ਕਿ ਨਰਿੰਦਰ ਮੋਦੀ ਨੇ ਅੱਜ ਇੱਕ ਰੇਲ ਗੱਡੀ ਨੂੰ ਹਰੀ ਝੰਡੀ ਦੇਣੀ ਸੀ। ਉੱਥੇ ਵੀ ਕਿਹਾ ਕਿ ਅੱਤਵਾਦੀਆਂ ਨੂੰ ਹੁਣ ਪੇ ਕਰਨਾ ਪਊਗਾ, ਜੋ ਉਹਨਾਂ ਨੇ ਗਲਤੀ ਕੀਤੀ ਆ ਉਹਦਾ ਖਮਿਆਜ਼ਾ ਹੁਣ ਭੁਗਤਣਾ ਪੈਣਾ। ਫਿਰ ਇਹ ਰਾਜਨਾਥ ਸਿੰਘ ਜੀ ਚਲੇ ਗਏ ਉੱਥੇ ਸ਼੍ਰੀਨਗਰ। ਇਹਨਾਂ ਨੇ ਉੱਥੇ ਸ਼ਹੀਦਾਂ ਦੀਆਂ ਜੋ ਅਰਥੀਆਂ ਸੀ ਉਹਨਾਂ ਨੂੰ ਮੋਢਾ ਵੀ ਦਿੱਤਾ। ਖੈਰ ਬਾਅਦ ਦੇ ਵਿੱਚ ਇਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਉਹਨਾਂ ਦੇ ਵਿੱਚੋਂ ਇੱਕ ਚੀਜ਼ ਤੇ ਚਲੋ ਹੈਗੀ ਸੀਗੀ ਕਿ ਨਿਸ਼ਾਨੇ ਲਾਉਣੇ ਸੀਗੇ, ਜਿੱਦਾਂ ਕਿ ਰਾਜਨੀਤੀ ਚੱਲਦੀ ਪਈ ਆ। ਦੂਸਰੇ ਪਾਸੇ ਇਹਨਾਂ ਨੇ ਇੱਕ ਗੱਲ ਕੀਤੀ ਆ, ਇਹ ਕਹਿੰਦੇ ਆ ਕਿ ਹੁਣ ਜਦੋਂ ਵੀ ਸੈਨਿਕਾਂ ਦਾ ਜਿਹੜਾ ਵੱਡਾ ਕਾਫਲਾ ਚੱਲੇਗਾ ਤਾਂ ਆਮ ਲੋਕਾਂ ਦੀ ਆਵਾਜਾਈ ਜਿਹੜੀ ਆ ਉਹ ਥੋੜ੍ਹੀ ਦੇਰ ਤੱਕ ਰੋਕੀ ਜਾਇਆ ਕਰੋ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸ਼ਾਇਦ ਕਦਮ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀਗਾ, ਜਿਹੜਾ ਕਿ ਨਹੀਂ ਚੁੱਕਿਆ ਜਾ ਰਿਹਾ ਸੀਗਾ। ਔਰ ਇਹ ਮੇਰੇ ਖਿਆਲ ਦੇ ਨਾਲ ਇੱਕ ਹੋਰ ਕਿਤੇ ਨਾ ਕਿਤੇ ਚੂਕ ਆ, ਕਿਤੇ ਨਾ ਕਿਤੇ ਉਕਾਈ ਆ। ਕਿਉਂਕਿ ਆਮ ਤੌਰ ਤੇ ਆਪਾਂ ਸੁਣਦੇ ਹਾਂ ਕਿ ਆਰਮੀ ਜਦੋਂ ਉੱਥੇ ਲੰਘਦੀ ਇਸ ਤਰ੍ਹਾਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ, ਤਾਂ ਆਮ ਸਿਵਿਲੀਅਨ ਦੀ ਜਿਹੜੀ ਆਵਾਜਾਈ ਆ ਰੋਕ ਦਿੱਤੀ ਜਾਂਦੀ ਆ। ਜਿਹੜੇ ਅਰਧ ਸੁਰੱਖਿਆ ਵਾਲੇ ਆ, ਨੀਮ ਫੌਜੀ ਦਸਤੇ ਜਿਹਨਾਂ ਨੂੰ ਆਪਾਂ ਕਹਿੰਦੇ ਆ, ਤਾਂ ਉਹਨਾਂ ਲਈ ਇਹ ਕਿਉਂ ਨਹੀਂ, ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਕਿਉਂਕਿ ਮੈਨੂੰ ਯਾਦ ਆ ਕਿ ਅੱਜ ਤੋਂ 8-10 ਸਾਲ ਪਹਿਲਾਂ ਇਹ ਕੰਮ ਬਦਲਿਆ ਗਿਆ। ਪਹਿਲਾਂ ਇਸੇ ਤਰ੍ਹਾਂ ਹੀ ਚੱਲਦਾ ਸੀਗਾ। ਸੋ ਹੁਣ ਦੇਖਦੇ ਹਾਂ ਅੱਗੇ ਕੀ ਚੱਲਦਾ। ਪਰ ਇਸ ਸਮੇਂ ਦੇਸ਼ ਦੇ ਵਿੱਚੋਂ ਤੇ ਆਵਾਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਆਉਂਦੀਆਂ ਪਈਆਂ। ਸਿਆਸਤ ਦੇ ਵਿੱਚੋਂ ਕੁਛ ਸੁਰ ਜਿਹੜੇ ਆ ਉਹ ਮਿਲੇ ਜੁਲੇ ਵੇਖਣ ਨੂੰ ਮਿਲਦੇ ਆ। ਜਿੱਦਾਂ ਓਪੋਜੀਸ਼ਨ ਹਾਲ ਦੀ ਘੜੀ ਕਹਿੰਦੀ ਆ ਕਿ ਅਸੀਂ ਸਰਕਾਰ ਦੇ ਨਾਲ ਆ, ਅਸੀਂ ਸੈਨਿਕਾਂ ਦੇ ਨਾਲ ਆ, ਅਸੀਂ ਫੌਜ ਦੇ ਨਾਲ ਆ। ਪਰ ਇਹ ਨਾਲ ਕਦੋਂ ਤੱਕ ਰੱਖਦੇ ਆ, ਇਹ ਵੇਖਣਾ ਦਿਲਚਸਪ ਹੋਏਗਾ। ਬਹਰਹਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਅਗਰ ਤਗੜੇ ਦਬਾਅ ਦੇ ਹੇਠ ਆ, ਕਰੜੇ ਦਬਾਅ ਦੇ ਹੇਠ ਆ। ਹੁਣ ਜਿੱਦਾਂ ਪ੍ਰਧਾਨ ਮੰਤਰੀ ਨੇ ਅੱਜ ਇੱਕ ਸੰਕੇਤ ਦਿੱਤਾ ਕਿ ਅਸੀਂ ਫੌਜ ਨੂੰ ਖੁੱਲੇ ਹੱਥ ਦੇ ਦਿੱਤੇ ਆ, ਫ੍ਰੀ ਹੈਂਡ ਦੇ ਦਿੱਤੇ ਆ, ਉਹ ਜਲਦੀ ਆਪਣੀ ਕਾਰਵਾਈ ਪਾਏ। ਤਾਂ ਇਹ ਤੋਂ ਵੀ ਕੁਛ ਸੰਕੇਤ ਮਿਲਦੇ ਆ। ਖੈਰ ਨਵਜੋਤ ਸਿੱਧੂ ਵਾਲਾ ਮਸਲਾ ਜਿਹੜਾ ਉਹ ਵੀ ਅੱਜ ਛਾਇਆ ਰਿਹਾ। ਨਵਜੋਤ ਸਿੱਧੂ ਨੇ ਇੱਕ ਟਿੱਪਣੀ ਕੀਤੀ ਸੀਗੀ ਕਿ ਅੱਤਵਾਦ ਦਾ ਕੋਈ ਮਜ਼ਹਬ ਨਹੀਂ ਹੁੰਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਅੱਤਵਾਦ ਦਾ ਕੋਈ ਦੇਸ਼ ਨਹੀਂ ਹੁੰਦਾ, ਇਸ ਤਰ੍ਹਾਂ ਦੀ ਇੱਕ ਟਿੱਪਣੀ ਕੀਤੀ। ਉਸ ਤੋਂ ਬਾਅਦ ਨਵਜੋਤ ਸਿੱਧੂ ਹੈ ਜਿਹੜਾ ਉਹ ਲਗਾਤਾਰ ਨਿਸ਼ਾਨੇ ਤੇ ਰਿਹਾ। ਔਰ ਤੁਹਾਨੂੰ ਪਤਾ ਹੀ ਆ ਕਿ ਨਵਜੋਤ ਸਿੱਧੂ ਤੇ ਵੈਸੇ ਵੀ ਰੜਕਦਾ ਸੀਗਾ, ਤਾਂ ਨਵਜੋਤ ਸਿੱਧੂ ਨੂੰ ਕਾਫੀ ਜ਼ਿਆਦਾ ਟ੍ਰੋਲ ਕੀਤਾ ਗਿਆ, ਸੋਸ਼ਲ ਮੀਡੀਆ ਤੇ ਵੀ ਟ੍ਰੋਲ ਕੀਤਾ ਗਿਆ। ਹਾਲਾਂਕਿ ਮੇਰੇ ਖਿਆਲ ਦੇ ਨਾਲ ਇਹ ਗੱਲ ਤੇ ਹਰੇਕ ਹੀ ਕਹਿੰਦਾ ਕਿ ਅੱਤਵਾਦ ਦਾ ਕੋਈ ਮਜ਼ਹਬ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ।
ਉਹਨੇ ਇਹ ਕਿਹਾ ਕਿ ਦੇਸ਼ ਨਹੀਂ ਹੁੰਦਾ। ਉਹਨੂੰ ਗੱਲ ਨੂੰ ਥੋੜਾ ਜਿਹਾ ਦੂਸਰੇ ਪੱਖ ਤੋਂ ਚੱਕਿਆ ਗਿਆ ਕਿ ਸ਼ਾਇਦ ਨਵਜੋਤ ਸਿੱਧੂ ਪਾਕਿਸਤਾਨ ਨੂੰ ਡਿਫੈਂਡ ਕਰਦਾ ਪਿਆ, ਪਰ ਉਹਨੇ ਇਹ ਗੱਲ ਕਹੀ ਆ ਕਿ ਜੋ ਵੀ ਦੋਸ਼ੀ ਆ ਉਹਨੂੰ ਲੱਭ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਆ। ਖੈਰ, ਨਵਜੋਤ ਸਿੱਧੂ ਬਾਰੇ ਚਰਚਾ ਬਹੁਤ ਆ, ਦੂਸਰੀਆਂ ਚਰਚਾਵਾਂ ਜਿਹੜੀਆਂ ਉਹ ਬਹੁਤ ਚੱਲਦੀਆਂ ਪਈਆਂ, ਪਰ ਇੱਕ ਚਰਚਾ ਜਿਹੜੀ ਆ ਉਹ ਮਨਫੀ ਹੈ ਇਸ ਸਮੁੱਚੇ ਡਿਸਕਸ਼ਨ ਦੇ ਵਿੱਚ। ਉਹ ਚਰਚਾ ਇਹ ਆ ਕਿ ਦੇਖੋ, ਜਿਹੜੇ ਇਹ CRPF ਵਾਲੇ ਆ, ਜਵਾਨ ਆ ਜਿਹੜੇ ਕਿ ਹਰ ਔਖੀ ਥਾਂ ਤੇ ਜਾ ਕੇ ਮੋਰਚਾ ਸੰਭਾਲਦੇ, ਚਾਹੇ ਉਹ ਛੱਤੀਸਗੜ੍ਹ ਜਾਂ ਹੋਰ ਨਕਸਲੀ ਪ੍ਰਭਾਵਿਤ ਇਲਾਕੇ ਹੋਣ, ਇਹ ਜਿੱਦਾਂ ਹੋਏ ਜਾਂ ਇੰਡੋ ਤਿੱਬਤ ਪੁਲਿਸ ਵਾਲੇ ਹੋਏ, ਅਸਮ ਰਾਈਫਲਸ ਵਾਲੇ ਹੋਏ, ਇਹ ਜਿਹੜੇ ਨੀਮ ਫੌਜੀ ਦਸਤੇ ਆ, ਇਹ ਹਮੇਸ਼ਾ ਔਖੀਆਂ ਘੜੀਆਂ ਦੇ ਵਿੱਚ ਜਾ ਕੇ ਛਾਤੀ ਲਾਉਂਦੇ ਆ, ਪਰ ਇਹਨਾਂ ਲਈ ਜੋ ਕੁਛ ਹੋਣਾ ਚਾਹੀਦਾ ਉਹ ਨਹੀਂ ਹੁੰਦਾ। ਤੁਹਾਨੂੰ ਯਾਦ ਹੋਣਾ ਅੱਗੇ ਦੰਤਵਾੜਾ ਦੇ ਵਿੱਚ ਵੀ ਬਹੁਤ ਜ਼ਿਆਦਾ CRPF ਦੇ ਜਵਾਨਾਂ ਦਾ ਨੁਕਸਾਨ ਹੋਇਆ ਸੀਗਾ। ਤਾਂ ਹੁੰਦਾ ਕੀ ਆ ਕਿ ਇਹਨਾਂ ਨੂੰ ਦੇਖ ਲਓ ਕਿ ਆਫੀਸ਼ੀਅਲੀ ਸ਼ਹੀਦਾਂ ਵੀ ਦਰਜਾ ਨਹੀਂ ਦਿੱਤਾ ਜਾਂਦਾ, ਔਰ ਇਹਨਾਂ ਲਈ ਕੋਈ ਇੱਕ ਸਰ ਮੁਆਵਜ਼ਾ ਨਹੀਂ ਹੈ। ਉਦਾਹਰਨ ਦੇ ਤੌਰ ਤੇ ਹੁਣ UP ਵਾਲਿਆਂ ਨੇ 25 ਲੱਖ ਦਿੱਤਾ ਆਪਣੇ ਉਹ ਸਟੇਟ ਦੇ ਸ਼ਹੀਦਾਂ ਨੂੰ, ਸਾਡੇ ਇੱਥੋਂ ਵਾਲੇ ਕਹੀ ਜਾਂਦੇ ਕਹੀ 5 ਕੇ ਬਾਅਦ। ਇਹ ਵੀ ਇੱਕ ਸਮੱਸਿਆ। ਤੀਸਰੀ ਚੀਜ਼ ਇਹ ਹੈ ਕਿ ਇਹਨਾਂ ਦੀ ਜਿਹੜੀ ਪੈਨਸ਼ਨ ਸੀ ਮੇਰੇ ਖਿਆਲ ਦੇ ਨਾਲ ਉਹ ਪਿਛਲੀ ਭਾਜਪਾ ਸਰਕਾਰ ਵੇਲੇ ਬੰਦ ਹੋਈ ਸੀ, ਤਾਂ ਇਹਨਾਂ ਨੂੰ ਕੋਈ ਪੈਨਸ਼ਨ, ਕੋਈ ਐਕਸਟਰਾ ਭੱਤਾ ਵੀ ਨਹੀਂ ਮਿਲਦਾ। ਮਤਲਬ ਕਿ ਜਿਹੜਾ ਮਰ ਗਿਆ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਉਸੇ ਹਾਲਤ ਵਿੱਚ ਰਹੇਗਾ। ਸੋ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ CRPF ਵਾਲਿਆਂ ਦਾ ਕਿ ਔਖੀ ਘੜੀ, ਚਾਹੇ ਉਹ ਪੰਜਾਬ ਦੇ ਵਿੱਚ ਟਾਈਮ ਸੀਗਾ ਜਾਂ ਕਸ਼ਮੀਰ ਦੇ ਵਿੱਚ ਪੋਸਟਿੰਗ ਹੈ, ਦੇਖੋ CRPF ਦੇ ਜਵਾਨਾਂ ਦੀ, ਜਿੱਥੇ ਵੀ ਔਖਿਆਈ ਆ ਉੱਥੇ ਇਹਨਾਂ ਨੂੰ ਗਾਇਆ ਜ਼ਰੂਰ ਜਾਂਦਾ, ਪਰ ਜੋ ਚੀਜ਼ਾਂ ਇਹਨਾਂ ਲਈ ਕੀਤੀਆਂ ਜਾਣੀਆਂ ਚਾਹੀਦੀਆਂ ਉਹਨਾਂ ਦੀ ਆਵਾਜ਼ ਕਿਤੇ ਨਹੀਂ ਸੁਣਾਈ ਦਿੰਦੀ, ਬਲਕਿ ਉਹ ਡਿਸਕਸ਼ਨ 'ਚ ਵੀ ਮਨਫੀ ਹੈ। ਇਹਨਾਂ ਦਾ ਸਾਥ ਦੇਣਾ ਚਾਹੀਦਾ। ਇਹਨਾਂ ਨੂੰ ਜੋ ਮੁਸ਼ਕਲਾਂ ਸਾਹਮਣੇ ਆਉਂਦੀਆਂ, ਜੋ ਝੱਲਣੀਆਂ ਪੈਂਦੀਆਂ, ਬਰਦਾਸ਼ਤ ਕਰਨੀਆਂ ਪੈਂਦੀਆਂ, ਕਿਉਂਕਿ ਇਹਨਾਂ ਦੇ ਜਵਾਨ ਬਹੁਤ ਬਦਤਰੀਨ ਜਿਹੜੀਆਂ ਪਰਿਸਥਿਤੀਆਂ ਹੁੰਦੀਆਂ ਉਹ ਫੇਸ ਕਰਦੇ ਆ। ਬਹੁਤ ਸਾਰੇ ਜਵਾਨ ਇਹਨਾਂ ਦੇ ਖੁਦਕੁਸ਼ੀਆਂ ਕਰ ਜਾਂਦੇ ਆ, ਔਰ ਇਹਨਾਂ ਦਾ ਦੁਕਾਨ ਤੇ ਇੱਥੋਂ ਤੱਕ ਆ ਕਿ ਇਹਨਾਂ ਦਾ ਆਪਣਾ ਅਫਸਰ ਵੀ ਨਹੀਂ ਹੁੰਦਾ, ਉਹ ਵੀ ਚੱਕ ਕੇ ਇਹ IPS ਲਾ ਦਿੰਦੇ ਪਾਸੇ। ਇਹ ਬਹੁਤ ਵੱਡੀ ਇੱਕ ਚਰਚਾ ਹੋਣੀ ਚਾਹੀਦੀ ਆ ਮੀਡੀਆ ਦੇ ਵਿੱਚ ਕਿ CRPF ਵਾਲੇ ਜਿਹੜੇ ਆ ਉਹ ਮਰਨ ਲਈ ਅੱਗੇ ਆ, ਪਰ ਸਹੂਲਤਾਂ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਦਾਇਰਾ ਬਹੁਤ ਸੀਮਤ ਆ। ਇਹ ਦੇਖਣਾ ਪਊਗਾ, ਸੋਚਣਾ ਪਊਗਾ। ਇਹਦੇ ਤੇ ਵੀ ਰਾਸ਼ਟਰ ਭਗਤ ਹੈ ਜਿਹੜੇ ਜਾਂ ਜਿਹੜਾ ਯੁੱਧ ਮਾਰਕਾ ਮੀਡੀਆ ਜਿਹੜਾ ਸਟੂਡੀਓ 'ਚ ਬੈਠਾ ਯੁੱਧ ਕਰ ਦਿੰਦਾ, ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੀ ਹੁਣ ਦੇਸ਼ ਦੇ ਸਾਹਮਣੇ ਰੱਖੇ, ਕਿਉਂਕਿ ਇਹ ਮੌਕਾ ਹੁੰਦਾ। ਤਾਂ ਇਹ ਮੁਸ਼ਕਲਾਂ ਜਦੋਂ ਲੋਕਾਂ ਦੇ ਸਾਹਮਣੇ ਆਉਣਗੀਆਂ ਤਾਂ ਫਿਰ ਦਬਾਅ ਬਣੇਗਾ, ਸ਼ਾਇਦ ਇਹ ਮੁਸ਼ਕਲਾਂ ਵੀ ਹੱਲ ਹੋ ਜਾਣ। ਜਿਹੜੀਆਂ ਸ਼ਹਾਦਤਾਂ ਹੋਈਆਂ ਘੱਟੋ ਘੱਟ ਉਹਨਾਂ ਸ਼ਹਾਦਤਾਂ ਦਾ ਹੀ ਮੁੱਲ ਪੈ ਜਾਵੇ। ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਤੋੜਨ ਲਈ ਵਿਰੋਧੀ ਇਕਜੁੱਟ। ਦੇਖੋ, ਵਿਰੋਧੀ ਤੇ ਇਕਜੁੱਟ ਹੋਏ ਪਏ ਆ। ਜਿੱਦਾਂ ਜੁੱਟਬਾਜੀ ਉੱਥੇ ਬਣੀ ਆ, ਕੱਲ ਜਿੱਦਾਂ ਮਤਾ ਲਿਆਂਦਾ ਗਿਆ, ਸੁਖਜਿੰਦਰ ਰੰਧਾਵਾ ਨੇ ਇਸ਼ਾਰੇ ਦੇ ਨਾਲ ਕਿਹਾ ਤੇ ਫਿਰ ਫੂਲਕਾ ਸਾਹਿਬ ਨੇ 0 ਓਵਰ ਦੇ ਵਿੱਚ ਹੀ ਉਹ ਮਤਾ ਲੈ ਆਂਦਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨਗੀ ਦਿੱਤੀ, ਖੁਦ ਉਹ ਬਣ ਗਏ ਕਿ ਮੈਂ ਇਹ ਸਾਰੀ ਗੱਲਬਾਤ ਕਰੂੰਗਾ। ਉਹ ਤੇ ਪਤਾ ਲੱਗ ਹੀ ਗਿਆ ਕਿ ਸਾਰਾ ਕੁਛ ਹੈ ਜਿਹੜਾ ਉਹ ਠੀਕ ਠਾਕ ਚੱਲਦਾ ਪਿਆ, ਪਰ ਨਾਲ ਦੀ ਨਾਲ ਹੀ ਹੁਣ ਜਿੱਦਾਂ ਫੂਲਕਾ ਤੇ ਟਕਸਾਲੀ ਹੈ ਜਿਹੜੇ ਉਹ ਇੱਕ ਪਲੇਟਫਾਰਮ ਤੇ ਆ ਗਏ ਆ। ਆਮ ਆਦਮੀ ਪਾਰਟੀ ਦੇ ਵੀ ਕੁਛ ਵਿਧਾਇਕ ਹੈ ਜਿਹੜੇ ਉਹ ਅਸੈਂਬਲੀ ਤੋਂ ਬਾਹਰ ਜਿੱਦਾਂ ਕੱਲ ਕਹਿ ਗਏ ਕਿ ਅਸੀਂ ਕਾਂਗਰਸ ਦੀ ਇਮਦਾਦ ਲੈ ਸਕਦੇ ਹਾਂ। ਉੱਥੋਂ ਲੱਗਦਾ ਹੀ ਇਹ ਆ ਇਹ ਸਾਰਾ ਕੁਛ ਹੈ ਜਿਹੜਾ ਪਰਦੇ ਦੇ ਪਿੱਛੇ ਪੂਰਾ ਵਿਉਂਤ ਕੇ ਕੀਤਾ ਗਿਆ। ਟਕਸਾਲੀਆਂ ਦੇ ਤਾਂ ਵੈਸੇ ਵੀ ਪਹਿਲਾਂ ਹੀ ਸੁਖਬੀਰ ਬਾਦਲ ਦੋਸ਼ ਲਾ ਚੁੱਕਾ, ਮਜੀਠੀਆ ਵੀ ਦੋਸ਼ ਲਾ ਚੁੱਕਾ ਕਿ ਕੈਪਟਨ ਤੋਂ ਥਾਪੜਾ ਲੈ ਕੇ ਚੱਲਦੇ ਪਏ ਆ। ਹੁਣ ਫੂਲਕਾ ਨੇ ਜਿਸ ਤਰੀਕੇ ਨਾਲ ਕੱਲ ਮਤਾ ਲਿਆਂਦਾ ਉਹ ਤੋਂ ਦੱਸਿਆ ਕਿ ਕੁਛ ਇਹਨਾਂ ਦੇ ਆਪਣੇ ਵੀ ਖਫਾ ਸੀਗੇ, ਜਿਨ੍ਹਾਂ ਦਾ ਜ਼ਿਕਰ ਵੀ ਕੀਤਾ ਫੂਲਕਾ ਨੇ ਕਿ ਮੇਰੇ ਆਪਣੇ ਸਾਥੀਆਂ ਨੇ ਵੀ ਵਿਰੋਧਤਾ ਕੀਤੀ ਹੈ। ਇੱਥੋਂ ਤੱਕ ਕਿ ਕੰਵਰ ਸੰਧੂ ਨੇ ਵੀ ਵਿਰੋਧਤਾ ਕੀਤੀ ਉੱਥੇ 0 ਓਵਰ ਦੇ ਵਿੱਚ ਜਦੋਂ ਇਹ ਮਤਾ ਲਿਆਂਦਾ ਗਿਆ। ਤਾਂ ਖੈਰ ਲਾਮਬੰਦੀ ਕੀਤੀ ਜਾ ਰਹੀ ਆ। ਇਹ ਲਾਮਬੰਦੀ ਹੁਣ ਕਿੰਨਾ ਕੁ ਅਸਰ ਦਿਖਾਊਗੀ ਦੇਖਣਾ ਹੋਊਗਾ, ਪਰ ਕੁੱਲ ਮਿਲਾ ਕੇ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਜਾਂ ਟਕਸਾਲੀਆਂ ਤੋਂ ਲੈ ਕੇ ਫੂਲਕਾ ਇਹ ਸਾਰੇ ਹੀ ਇਸ ਗੱਲ ਤੇ ਸਹਿਮਤ ਆ, ਮੁਤਫਿਕ ਆ ਕਿ ਅਸੀਂ ਕਿਸੇ ਤਰੀਕੇ ਦੇ ਨਾਲ SGPC ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਦਈਏ। ਸਫਲਤਾ ਮਿਲਦੀ ਹੈ ਜਾਂ ਨਹੀਂ
ਇਸ ਗੱਲ ਤੇ ਹੁਣ ਅਸਰ ਬਹੁਤ ਜ਼ਿਆਦਾ ਕਰੂਗਾ ਕਿ ਉੱਥੇ ਸਰਕਾਰ ਹੁਣ ਕਿਹਦੀ ਬਣਦੀ ਆ। ਕਿਉਂਕਿ ਦੇਖੋ ਜੇ ਸਰਕਾਰ ਕਾਂਗਰਸ ਦੀ ਬਣਦੀ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਇਲੈਕਸ਼ਨ ਬਹੁਤ ਜਲਦੀ ਹੋ ਜਾਊਗਾ, ਤੇ ਜੇ ਸਰਕਾਰ ਉੱਤੇ ਰਿਪੀਟ ਭਾਰਤੀ ਜਨਤਾ ਪਾਰਟੀ ਦੀ ਹੁੰਦੀ ਆ ਤਾਂ ਸਥਿਤੀ ਜਿਹੜੀ ਆ ਉਹ ਜਾਸਤੀ ਤਸ ਰਹਿ ਸਕਦੀ ਆ। ਹਾਂ, ਕਿਤੇ ਇਹ ਨਾ ਹੋਵੇ ਕਿ ਭਾਰਤੀ ਜਨਤਾ ਪਾਰਟੀ ਵਾਲੇ ਅਕਾਲੀਆਂ ਨੂੰ ਬਿਲਕੁਲ ਹਾਸ਼ੀਏ ਤੇ ਤੱਕਣ ਵਾਸਤੇ ਗੇਮ ਕੋ ਚੱਲਦੇ, ਤਾਂ ਨਹੀਂ ਤਾਂ ਜੇ ਭਾਰਤੀ ਜਨਤਾ ਪਾਰਟੀ ਰਿਪੀਟ ਹੁੰਦੀ ਹੈ ਤਾਂ ਫਿਰ ਸ਼ਾਇਦ ਇਮਕਾਨ ਹੈ ਕਿ ਟਾਲਾ ਹੋ ਜਾਵੇ। ਨਹੀਂ ਤੇ ਜੇ ਮੰਨ ਲਓ ਸਰਕਾਰ ਬਦਲ ਗਈ ਤਾਂ ਕਾਂਗਰਸ ਦੀ ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਆ ਉਹਦਾ ਇੱਕ ਧੜਾ ਬਹੁਤ ਜ਼ਿਆਦਾ ਦਬਾਅ ਬਣਾ ਦਊਗਾ। ਹੁਣ ਇਸ ਚੀਜ਼ ਨੂੰ ਦੇਖਦੇ ਆ ਕਿ ਇਲੈਕਸ਼ਨ ਕਦੋਂ ਹੁੰਦਾ, ਤਾਂ ਜੇ ਇਲੈਕਸ਼ਨ ਮੰਨ ਲਓ ਇਸ ਸਾਲ ਦੇ ਵਿੱਚ ਵੀ ਹੋ ਜਾਂਦਾ ਤਾਂ ਅਕਾਲੀਆਂ ਦੀ ਸਥਿਤੀ ਜਿਹੜੀ ਆ ਉਹ ਬੜੀ ਖਰਾਬ ਹੋਏਗੀ। ਨੰਬਰ 1 ਉਹਨਾਂ ਦੀ ਆਪਣੀ ਹਾਲਤ ਜਿਹੜੀ ਆ ਰਾਜਨੀਤਿਕ ਨਕਸ਼ੇ ਤੇ ਕੋਈ ਬਹੁਤ ਹੀ ਵਧੀਆ ਨਹੀਂ ਹੈ, ਠੀਕ ਨਹੀਂ ਹੈ ਮੌਜੂਦਾ ਪਰਿਸਥਿਤੀਆਂ 'ਚ। ਔਰ ਦੂਜੀ ਚੀਜ਼ ਇਹ ਹੈ ਕਿ ਸਾਰੇ ਵਿਰੋਧੀ ਆ ਜਿਹੜੇ ਉਹ ਇੱਕ ਝੰਡੇ ਥੱਲੇ ਇਕੱਠੇ ਹੋਣਗੇ, ਜਿੱਦਾਂ ਆਮ ਆਦਮੀ ਪਾਰਟੀ, ਕਾਂਗਰਸ, ਟਕਸਾਲੀ, HS ਫੂਲਕਾ, ਉਹ ਭਾਵੇਂ ਸਿੱਧੇ ਰੂਪ 'ਚ ਦਿਖਣ ਜਾਂ ਸਿੱਧੇ ਰੂਪ ਦੇ ਵਿੱਚ ਨਾ ਦਿਖਣ, ਪਰ ਇਹ ਜਿਹੜੀ ਸਟਰੈਂਥ ਹੋਏਗੀ ਉਹ ਜ਼ਰੂਰ ਅਕਾਲੀਆਂ ਦੀਆਂ ਮੁਸ਼ਕਿਲਾਂ ਬਤਾਵੇ। ਸੋ ਅਕਾਲੀ ਚਿੰਤਤ ਆ ਤੇ ਉਹਨਾਂ ਦੀ ਚਿੰਤਾ ਜਿਹੜੀ ਆ ਉਹ ਕੱਲ ਉੱਥੇ ਹਾਊਸ ਦੇ ਵਿੱਚ ਵਿਖਾਈ ਵੀ ਦਿੱਤੀ ਸੀ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਸਾਬਕਾ SP ਸਲਵਿੰਦਰ ਬਲਾਤਕਾਰ ਕੇਸ 'ਚ ਦੋਸ਼ੀ ਕਰਾਰ। ਲੋਕ ਤਾਂ ਭੁੱਲ ਗਏ ਹੋਣੇ ਆ ਕਿ ਸਲਵਿੰਦਰ ਕੌਣ ਸੀ, ਪਰ ਸਲਵਿੰਦਰ ਨੇ ਫੇਰ ਯਾਦ ਕਰਾ ਦਿੱਤਾ ਕਿ ਸਲਵਿੰਦਰ ਅਜੇ ਹੈ। ਸਲਵਿੰਦਰ ਆ ਗਿਆ ਸੁਰਖੀਆਂ ਦੇ ਵਿੱਚ, ਸਾਲ ਕੋਈ ਗਾਇਬ ਰਿਹਾ ਨਹੀਂ, ਸਾਲ ਕੋ ਵੀ ਨਹੀਂ ਗਾਇਬ ਰਿਹਾ ਮੇਰੇ ਖਿਆਲ ਦੇ ਨਾਲ। ਇੰਨੀ ਛੱਡਿਆ ਹੀ ਕੋਈ ਨਹੀਂ, ਬਸ ਇੱਕ ਮਸਿਆ ਦੀ ਭਾਵੇਂ ਵਿੱਤ ਪੈ ਗਈ ਹੋਵੇ, ਸੁਰਖੀਆਂ ਦੇ ਵਿੱਚ ਲਗਾਤਾਰ ਹੀ ਰਿਹਾ। ਇਹ ਇੱਕ ਮਾਮਲਾ ਸੀਗਾ ਕਿ ਇਹਦੀ ਗੱਡੀ ਤੇ ਅੱਤਵਾਦੀ ਆਏ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ। ਫਿਰ ਬਾਅਦ ਦੇ ਵਿੱਚ ਇਹਨੂੰ ਕਾਫੀ ਧੂਆ ਘੜੀਸ ਕੀਤੀ ਗਈ, ਪਰ ਨਿਕਲਿਆ ਕੁਛ ਨਹੀਂ। ਅੱਜ ਤੱਕ ਇਹ ਵੀ ਪਤਾ ਲੱਗਿਆ ਵੀ ਇੱਕ ਭੇਤ ਹੀ ਆ ਕਿ ਕੀ ਸਲਵਿੰਦਰ ਸਿੰਘ ਨੂੰ NIA ਨੇ ਕਲੀਨ ਚਿੱਟ ਦਿੱਤੀ ਸੀਗੀ ਜਾਂ ਨਹੀਂ ਦਿੱਤੀ। ਅੱਜ ਤੱਕ ਇਹ ਇੱਕ ਭੇਤ ਹੀ ਆ, ਖੁੱਲ ਕੇ ਅਫੀਸ਼ੀਅਲੀ ਕਿਸੇ ਨੇ ਵੀ ਇਸ ਚੀਜ਼ ਦਾ ਨਾ ਤੇ ਖੰਡਨ ਕੀਤਾ, ਨਾ ਹੀ ਪਰਵਾਹ ਨਹੀਂ ਕੀਤੀ। ਤਾਂ ਖੈਰ ਇਹਦੇ ਤੇ ਇੱਕ ਹੋਰ ਦੋਸ਼ ਸੀਗਾ, ਉਹ ਦੋਸ਼ ਸੀਗਾ ਬਲਾਤਕਾਰ ਦਾ। ਬਲਾਤਕਾਰ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ 21 ਫਰਵਰੀ ਨੂੰ ਸਜ਼ਾ ਸੁਣਾਈ ਜਾਊਗੀ। ਯਾਨੀ ਬਹੁਤ ਲੰਮਾ ਜਾਣ ਵਾਲਾ ਸਲਵਿੰਦਰ ਸਿੰਘ ਦਾ। ਅਦਾਲਤ ਦੀ ਜੇ ਇਹ ਸਜ਼ਾ ਸੁਣਾਈ ਜਾਂਦੀ ਹੈ ਰੇਪ ਕੇਸ ਦੇ ਤਹਿਤ, ਜਿਹੜੀ ਕਿ ਸੁਣਾਈ ਜਾਣੀ ਆ, ਜੇ ਉਹ ਰੇਪ ਕੇਸ ਦੀ ਸਜ਼ਾ ਪੂਰੀ ਦੀ ਪੂਰੀ ਸੁਣਾਈ ਜਾਂਦੀ ਹੈ ਤੇ ਇਹਦੀ ਬ੍ਰੇਕ ਲੰਮੀ ਪਊ। ਇਹ ਮਾਮਲਾ ਜਿਹੜਾ ਕੁਛ ਇਸੇ ਤਰ੍ਹਾਂ ਦਾ ਹੀ ਸੀਗਾ ਕਿ ਸਲਵਿੰਦਰ ਸਿੰਘ ਤੇ ਇੱਕ ਬੀਬੀ ਨੇ ਦੋਸ਼ ਲਾਏ ਸੀਗੇ, ਉਹਦਾ ਕੋਈ ਘਰੇਲੂ ਝਗੜਾ ਸੀਗਾ, ਉਹਦੀ ਇਨਵੈਸਟੀਗੇਸ਼ਨ ਹੀ ਕਰਦਾ ਸੀਗਾ ਤੇ ਇਨਵੈਸਟੀਗੇਸ਼ਨ ਕਰਦਿਆਂ ਹੀ ਇਹਨੇ ਉਸ ਬੀਬੀ ਨੂੰ ਭਰਮਾ ਲਿਆ ਤੇ ਬਾਅਦ ਦੇ ਵਿੱਚ ਉਹਨੂੰ ਜਿਸਮਾਨੀ ਤੌਰ ਤੇ ਵਰਤਦਾ ਰਿਹਾ ਝਾਂਸਾ ਦੇ ਕੇ। ਬਾਅਦ ਦੇ ਵਿੱਚ ਇਹ ਫਿਰ ਮੁੱਕਰ ਗਿਆ ਆਪਣੇ ਕੌਲ ਕਰਾਰਾਂ ਤੋਂ ਤੇ ਉਹਨੇ ਪਰਚਾ ਦਰਜ ਕਰਵਾ ਦਿੱਤਾ। ਸੋ ਸਲਵਿੰਦਰ ਦਾ ਇੱਕ ਹੋਰ ਕਾਰਨਾਮਾ ਸੀਗਾ। ਇਸ ਤੋਂ ਪਹਿਲਾਂ ਇਹਦੀਆਂ ਆਪਣੇ ਵਿਭਾਗ ਦੀਆਂ ਹੀ ਕੁਝ ਸਪੈਣਾ ਨੇ ਦੋਸ਼ ਲਾਇਆ ਸੀਗਾ ਕਿ ਇਹ ਸਾਡੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦਾ, ਯਾਨੀ ਜਿਨਸੀ ਸ਼ੋਸ਼ਣ ਕਰਨ ਤੱਕ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਸਲਵਿੰਦਰ ਸਿੰਘ ਦੇ ਬਹੁਤ ਜ਼ਿਆਦਾ ਖਿਲਾਫ ਗਈਆਂ ਸੀਗੀਆਂ। ਤਾਂ ਹੁਣ ਮੈਨੂੰ ਲੱਗਦਾ ਕਿ ਇਹਦਾ ਜੋ ਖਟਾਇਆ ਸੀਗਾ ਉਹ ਸਾਰਾ ਖੂਹ ਦੇ ਵਿੱਚ ਭਰੇਗਾ। ਇੱਕ ਤੇ ਪਿਛਲੀ ਉਮਰ ਆ ਕੇ ਜਿਹੜੀ ਰਿਟਾਇਰਮੈਂਟ ਲੈਣੀ ਸੀਗੀ, ਜੋ ਲਾਭ ਮਿਲਣੇ ਸੀ ਉਹ ਗਏ, ਤੇ ਦੂਸਰਾ ਇੱਜ਼ਤ ਤੁਹਾਨੂੰ ਉਹ ਕਹਿੰਦੇ ਲੱਖੀ ਨਹੀਂ ਹਜ਼ਾਰੀ। ਔਰ ਸਲਵਿੰਦਰ ਸਿੰਘ ਸ਼ਾਇਦ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਚੱਲਦਾ ਹੈਗਾ ਜਿਹੜਾ ਇਹਨਾਂ ਥੱਲੇ ਜਾ ਡਿੱਗਿਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਭਾਈ ਖਹਿੜਾ ਤੇ ਹਵਾਰਾ ਦੀ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਆ। ਭਾਈ ਖੇੜਾ ਸਾਹਿਬ ਉਹੀ ਆ, ਗੁਰਦੀਪ ਸਿੰਘ ਜੀ ਖੇੜਾ, ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਹੀ ਵਿਰੋਧਤਾ ਕੀਤੀ ਸੀ। ਜਦੋਂ ਇਹ ਕਮੇਟੀ ਬਣੀ ਆ ਕੁਛ 1-2 ਮੈਂਬਰਾਂ ਨੂੰ ਲੈ ਕੇ ਇਹਨਾਂ ਨੇ ਵਿਰੋਧਤਾ ਕੀਤੀ ਸੀਗੀ। ਤਾਂ ਉਸ ਤੋਂ ਬਾਅਦ ਹੁਣ ਮਾਮਲਾ ਕੀ ਆ ਕਿ ਉਸ ਕਮੇਟੀ ਨੇ ਜਿਹਨੂੰ ਭਾਈ ਹਵਾਰਾ ਨੇ ਗਠਿਤ ਕੀਤਾ, ਉਹਨਾਂ ਨੇ ਐਲਾਨ ਕੀਤਾ ਕਿ ਅਸੀਂ 20 ਫਰਵਰੀ ਨੂੰ ਅੰਮ੍ਰਿਤਸਰ ਦੀ ਜਿਹੜੀ ਕੇਂਦਰੀ ਜੇਲ੍ਹ ਆ ਉਹਦੇ ਮੋਹਰੇ ਜਾ ਕੇ ਅਸੀਂ ਇੱਕ ਪ੍ਰਦਰਸ਼ਨ ਕਰਾਂਗੇ। ਤੇ ਭਾਈ ਖੇੜਾ ਜੀ ਆ ਜਿਹੜੇ ਉਹ ਇਸ ਗੱਲ ਤੋਂ ਨਾਰਾਜ਼ ਆ, ਖਫਾ ਆ। ਉਹ ਕਹਿੰਦੇ ਕਿ ਦੇਖੋ ਅਸੀਂ ਇਸੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕੈਦ ਕੱਟਣ ਡਏ ਹਾਂ। ਹਾਲਾਂਕਿ ਉਹ ਕਹਿੰਦੇ ਆ ਕਿ ਜਿਹੜੀ ਤੈਅ ਕੈਦ ਆ ਉਸ ਤੋਂ ਵੱਧ ਸਾਡੀ ਸਜ਼ਾ ਯਾਨੀ ਅਸੀਂ ਬੰਦੀ ਸਿੰਘਾਂ ਦੇ ਵਿੱਚ ਆ। ਤੇ ਉਹ ਇਹ ਕਹਿੰਦੇ ਆ ਕਿ ਦੇਖੋ ਇੱਥੇ ਕੀ ਤੋਂ ਕਿ ਸਾਨੂੰ ਕੋਈ ਸਮੱਸਿਆ ਨਹੀਂ ਜੇਲ੍ਹ ਦੇ ਵਿੱਚ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਉਲਟਾ ਅਸੀਂ ਰੈਗੂਲਰ ਪੈਰੋਲ ਤੇ ਘਰੇ ਆਉਣੇ ਆ
ਤੇ ਜੇ ਤੁਸੀਂ ਹਾਕਮ ਉੱਥੇ ਕਰੋਗੇ, ਜੇਲ੍ਹ ਦੇ ਮੂਹਰੇ ਪ੍ਰਦਰਸ਼ਨ ਕਰੋਗੇ, ਉੱਥੇ ਕੋਈ ਇਸ ਤਰ੍ਹਾਂ ਦਾ ਮੁਜ਼ਾਹਰਾ ਕਰੋਗੇ, ਤਾਂ ਉਹਦਾ ਭਾਰ ਜਿਹੜਾ ਉਹ ਬੰਦੀ ਸਿੰਘਾਂ ਤੇ ਪੈਣਾ। ਉਹ ਕਹਿੰਦੇ ਕਿ ਅਸੀਂ 2-3 ਜਾਣੇ ਆ ਜੇਲ੍ਹ ਦੇ ਵਿੱਚ ਕੈਦ ਕੱਟਦੇ ਹਾਂ, ਤਾਂ ਇਹਦਾ ਅਸਰ ਸਾਡੇ ਤੇ ਪੈ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਗੱਲ ਸੁੱਟਣ ਵਾਲੀ ਨਹੀਂ ਹੈਗੀ ਰਾਜਕਰਨਵੀਰ ਸਿੰਘ ਜੀ, ਇਹ ਗੌਰ ਕਰਨਾ ਚਾਹੀਦਾ 5 ਮੈਂਬਰੀ ਕਮੇਟੀ। ਕਿਉਂਕਿ ਦੇਖੋ ਜੇਲ੍ਹ ਪ੍ਰਬੰਧਨ ਤੇ ਕੁਛ ਨਹੀਂ ਕਰਨਾ ਨਾ, ਜੇਲ੍ਹ ਪ੍ਰਬੰਧਨ ਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਆਪ ਕਰ ਸਕਦਾ ਤੇ ਨਾ ਕਿਸੇ ਨੂੰ ਫੜ ਕੇ ਅੰਦਰ ਸੁੱਟ ਸਕਦਾ। ਜੇ ਆਖਣ ਤੇ ਅਸੀਂ ਜੇਲ੍ਹ ਦੇ ਬਾਹਰ ਧਰਨਾ ਲਾਉਣਾ ਕਿ ਬਾਦਲਾਂ ਨੂੰ ਗ੍ਰਿਫਤਾਰ ਕਰੋ, ਬਰਗਾੜੀ ਮੋਰਚੇ ਦੀ ਮੰਗ ਆ, ਤੇ ਹੁਣ ਜੇਲ੍ਹ ਵਾਲੇ ਥੋੜੀ ਜਾ ਕੇ ਹੱਥਕੜੀ ਲਾ ਲਿਆ ਕਿ ਬਾਦਲਾਂ ਨੂੰ ਕਰਾਂ। ਕਿਉਂਕਿ ਜੇਲ੍ਹ ਪ੍ਰਬੰਧਨ ਦਾ ਕੰਮ ਹੋ ਰਿਹਾ, ਨਾ ਹੀ ਉਹ ਕਿਸੇ ਨੂੰ ਰਿਹਾ ਕਰ ਸਕਦੇ ਨਾ ਫੜ ਸਕਦੇ ਆ। ਤੇ ਜੇ ਰੋਸ ਮਾਰਚ ਕਰਨਾ ਜਾਂ ਕੋਈ ਪ੍ਰਦਰਸ਼ਨ ਮੁਜ਼ਾਹਰਾ ਕਰਨਾ ਤਾਂ ਮੇਰੇ ਖਿਆਲ ਦੇ ਨਾਲ ਹੋਰ ਵਾਧੂ ਜਗ੍ਹਾ। ਇਸ ਮਾਮਲੇ ਤੇ, ਇਸ ਐਤਰਾਜ਼ ਤੇ ਇਹਨਾਂ ਨੂੰ ਥੋੜਾ ਸੋਚਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ, ਕਿਉਂਕਿ ਇਹ ਇੱਕ ਬੰਦੀ ਸਿੰਘ ਦਾ ਐਤਰਾਜ਼ ਹੈ। ਤੁਸੀਂ ਉਸ ਐਤਰਾਜ਼ ਨੂੰ ਅਣਗੌਲਿਆ ਨਹੀਂ ਕਰ ਸਕਦੇ। ਤਾਂ ਦੇਖਦੇ ਹਾਂ ਕਿ ਇਸ ਐਤਰਾਜ਼ ਤੇ ਹੁਣ ਅੱਗੋਂ ਕੀ ਜਵਾਬ ਆਉਂਦਾ। ਪਰ ਮੇਰੇ ਖਿਆਲ ਦੇ ਨਾਲ ਭਾਈ ਸਾਹਿਬ ਦੀ ਗੱਲ ਦੇ ਵਿੱਚ ਕਿਤੇ ਨਾ ਕਿਤੇ ਵਜ਼ਨ ਹੈਗਾ, ਕਿਉਂਕਿ ਜੇ ਇਸ ਤਰ੍ਹਾਂ ਹੋਊਗਾ ਤਾਂ ਹੋ ਸਕਦਾ ਕੱਲ ਨੂੰ ਜੇਲ੍ਹ ਪ੍ਰਬੰਧਨ ਇਹ ਕਹਿ ਕੇ ਪੈਰੋਲ ਬੰਦ ਕਰ ਦੇਵੇ ਇਹਨਾਂ ਦੀ, ਇਹ ਬਾਹਰ ਜਾ ਕੇ ਸਾਡੇ ਉਲਟ ਪ੍ਰਦਰਸ਼ਨ ਕਰਵਾਉਂਦੇ ਆ। ਤਾਂ ਪ੍ਰਬੰਧਕੀ ਆਧਾਰ ਤੇ ਜਿਹੜਾ ਜੇਲ੍ਹ ਪ੍ਰਬੰਧਨ ਹੈ ਉਹ ਇਸ ਤਰ੍ਹਾਂ ਛੁੱਟੀ ਬੰਦ ਕਰਵਾ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਆਪਣੇ ਪੁੱਤ ਦੀ ਸਿਫਾਰਿਸ਼ ਇੱਕ ਅਫਸਰ ਨੂੰ ਪਈ ਆ ਮਹਿੰਗੀ। ਹਾਲਾਤ ਵੀ ਜਿਹੜਾ ਸਸਤੀ ਹੁੰਦੀ ਆ, ਤਾਂ ਫਿਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਇਹੋ ਜਿਹੀ ਸਜ਼ਾ, ਇਹੋ ਜਿਹੇ ਫਿਰ ਘਾਟੇ ਵਾਧੇ ਤੇ ਚੱਲਦੇ ਰਹਿੰਦੇ ਆ। ਇਹ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਇੱਕ ਪ੍ਰੀਖਿਆ ਸੀਗੀ। ਪ੍ਰੀਖਿਆ ਦੇ ਦੌਰਾਨ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਡਿਪਟੀ ਡੀਓ ਦਾ ਬੇਟਾ ਵੀ ਭਾਗ ਲੈ ਰਿਹਾ ਸੀਗਾ ਪ੍ਰੀਖਿਆਰਥੀ ਦੇ ਤੌਰ ਤੇ ਦੱਸਦੇ ਆ ਕਿ ਉਸ ਅਫਸਰ ਨੇ ਆਪਣੇ ਮੁੰਡੇ ਨੂੰ ਧੱਕਾ ਮਿੱਕਾ ਲਾ ਕੇ ਅੱਗੇ ਤੋਰਨ ਵਾਸਤੇ ਉੱਥੇ ਤੈਨਾਤ, ਯਾਨੀ ਪ੍ਰੀਖਿਆ ਕੇਂਦਰ ਦੇ ਵਿੱਚ ਤੈਨਾਤ ਇੱਕ ਦੂਸਰੇ ਅਫਸਰ ਨੂੰ ਨਕਲ ਕਰਵਾਉਣ ਵਾਸਤੇ ਕਿਹਾ। ਤਾਂ ਉਹਨੇ ਅਕਲ ਵਰਤੀ, ਨਕਲ ਨਹੀਂ ਵਰਤੀ। ਉਹਨੇ ਚੱਕ ਕੇ ਤੇ ਸਿੱਧਾ APSC ਨੂੰ ਕੰਪਲੇਂਟ ਕਰ ਦਿੱਤੀ ਕਿ ਭਾਈ ਆ ਅਫਸਰ ਇਸ ਤਰ੍ਹਾਂ ਇੱਕ ਪ੍ਰੀਖਿਆਰਥੀ ਜਿਹੜਾ ਕਿ ਇਹਦਾ ਲੜਕਾ ਹੀ ਆ, ਉਹਦੀ ਗਲਤ ਇਮਦਾਦ ਕਰਨ ਦੀ ਮੇਰੇ ਤੇ ਦਬਾਅਬਾਜ਼ੀ ਕਰਦਾ ਪਿਆ। ਤਾਂ ਉਸ ਤੋਂ ਬਾਅਦ ਤੁਰੰਤ ਐਕਸ਼ਨ ਲਿਆ ਗਿਆ, ਡਿਪਟੀ ਡੀਓ ਦਾ ਤਬਾਦਲਾ ਕਰ ਦਿੱਤਾ ਗਿਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਜੇ ਕੋਈ ਸਫਾਈ ਕਿਸੇ ਦੇ ਘਰੇ ਸੰਮਨ ਲੈ ਕੇ ਚੱਲ ਜਾਵੇ ਤੇ ਜੇ ਕੋਈ ਮਾੜੀ ਮੋਟੀ ਕੋਈ ਉੱਚੀ ਨੀਵੀਂ ਵੀ ਹੋ ਜਾਏ ਤੇ ਇਹ ਕਹਿ ਦਿੰਦੇ ਆ ਇਹ ਲਓ ਜੀ ਸਾਡੀ ਡਿਊਟੀ ਦੇ ਵਿੱਚ ਵਿਘਨ ਪਾਇਆ। ਇਹ ਵੀ ਤੇ ਇੱਕ ਤਰ੍ਹਾਂ ਨਾਲ ਕਹੀਏ ਕਿ ਅਗਲੇ ਦੀ ਡਿਊਟੀ 'ਚ ਵਿਘਨ ਪਾਉਣ ਵਾਲੀ ਗੱਲ ਹੀ ਨਹੀਂ, ਬਲਕਿ ਅਗਲੇ ਨੂੰ ਦਬਾਅ ਦੇ ਹੇਠ ਗਲਤ ਕੰਮ ਕਰਾਉਣ ਵਾਸਤੇ ਜਾਂ ਗਲਤ ਕੰਮ ਕਰਨ ਵਾਸਤੇ ਮਜਬੂਰ ਕਰਨਾ ਵੀ ਤਾਂ ਹੈ। ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਗੰਭੀਰਤਾ ਵਰਤਣ ਦੀ ਜ਼ਰੂਰਤ ਆ, ਕਿਉਂਕਿ ਸਾਡੇ ਇੱਥੇ ਦਾ ਸਿਸਟਮ ਇਸੇ ਕਰਕੇ ਹੀ ਵਧਾ ਲਿਆ ਕਿਉਂਕਿ ਸਜ਼ਾ ਦੇ ਨਾਂ ਤੇ ਸਿਰਫ ਖਾਨਾ ਪੂਰਤੀ ਕੀਤੀ ਜਾਂਦੀ ਆ। ਜਿੱਦਾਂ ਪੁਲਿਸ ਵਾਲਾ ਦੇਖੋ, ਹੁਣ ਪਿੱਛੇ ਜੇ ਐਡਾ ਵੱਡਾ ਕਾਂਡ ਵਾਪਰਿਆ ਲੁਧਿਆਣੇ ਦੇ ਵਿੱਚ, ਇੱਕ ਥਾਣੇਦਾਰ ਦੀ ਸਸਪੈਂਸ਼ਨ ਹੋਈ ਆ। ਸਸਪੈਂਸ਼ਨ ਤੋਂ ਭਾਵ ਕੀ ਹੁੰਦਾ ਕਿ ਵੱਧ ਤੋਂ ਵੱਧ 4 ਦਿਨ ਘਰੇ ਲਾ ਲੂਗਾ ਜਾਂ ਨਹੀਂ ਤਾਂ ਪੁਲਿਸ ਲਾਈਨ 'ਚ ਚੱਲ ਜਾਏ। ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਨੁਕਸਾਨ ਕਰਦੀਆਂ ਸਿਸਟਮ ਦਾ। ਤਾਂ ਇਹ ਦੇਖੋ, ਜੇ ਇਹਦਾ ਧੱਕਾ ਚੱਲ ਜਾਂਦਾ ਤੇ ਕਿਸੇ ਗਰੀਬ ਦਾ ਹੱਕ ਤੇ ਇਹਨੇ ਮਾਰ ਲੈਣਾ ਸੀ ਨਾ, ਤੇ ਆਪ ਪਤਾ ਨਹੀਂ ਕਿਹਦਾ ਹੱਕ ਮਾਰ ਕੇ ਇੱਥੋਂ ਤੱਕ ਪਹੁੰਚਿਆ ਤੇ ਕਿਹਦੇ ਹੱਕ ਕੁਰਸੀ ਤੇ ਬੈਠਾ ਖਾ ਗਿਆ ਹੋਊਗਾ। ਕਿਉਂਕਿ ਜੇ ਇਹ ਸ਼ੁੱਧ ਸੋਚ ਵਾਲਾ ਹੁੰਦਾ ਤੇ ਆਪਣੇ ਬੇਟੇ ਨੂੰ ਕਹਿੰਦਾ ਕਿ ਪੁੱਤਰਾ ਜੇ ਪੜ੍ਹੇਗਾ ਤੇ ਅੱਗੇ ਵਧੇਗਾ, ਨਹੀਂ ਤਾਂ ਮੈਂ ਤੇਰੀ ਕੋਈ ਇਮਦਾਦ ਨਹੀਂ ਕਰਦਾ। ਜਿਹੜਾ ਆਪਣੇ ਪੁੱਤ ਵਾਸਤੇ ਪਿਓ ਇਸ ਤਰ੍ਹਾਂ ਕਿਸੇ ਦੀ ਹੱਕ ਮਾਰੀ ਕਰਦਾ, ਉਹ ਕੁਰਸੀ ਤੇ ਬੈਠਾ ਕਿੰਨਾ ਕੁ ਕੁਰਸੀ ਦੇ ਨਾਲ ਨਿਆਂ ਕਰਦਾ ਹੋਊਗਾ, ਤੁਸੀਂ ਅੰਦਾਜ਼ਾ ਲਾ ਲਓ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਸਿਰ ਸਰਕਾਰ ਨੇ ਨਵਾਂ ਟੈਕਸ ਧਰਿਆ, ਖਹਿਰਾ ਨੇ ਵਿਰੋਧਤਾ ਕੀਤੀ। ਦੇਖੋ, ਇਸ ਗੱਲੋਂ ਜਿਹੜੀਆਂ ਵਿਰੋਧੀ ਧਿਰਾਂ ਵਾਧੂ ਹੋਈਆਂ ਪਈਆਂ, ਇਹ ਫਾਇਦਾ ਪੰਜਾਬ ਨੂੰ, ਕਿਉਂਕਿ ਨਵੇਂ ਤੋਂ ਨਵਾਂ ਮੁੱਦਾ ਜਿਹੜਾ ਉਹ ਕਿਸੇ ਨਾ ਕਿਸੇ ਵਿਰੋਧੀ ਧਿਰ ਵੱਲੋਂ ਚੁੱਕ ਲਿਆ ਜਾਂਦਾ, ਨਹੀਂ ਤਾਂ ਸਾਡੇ ਵਰਗੇ ਸ਼ਾਇਦ ਇਹਨਾਂ ਚੀਜ਼ਾਂ ਤੋਂ ਅਣਜਾਣ ਹੀ ਰਹਿ ਜਾਣ। ਅਸਲ ਦੇ ਵਿੱਚ ਕੀ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਦੱਸਿਆ ਕਿ ਆਹ ਦੇਖੋ, ਪੰਜਾਬ ਸਰਕਾਰ ਨੇ, ਯਾਨੀ ਨੋਟੀਫਿਕੇਸ਼ਨ ਉਹਨੇ ਜਾਰੀ ਨਹੀਂ ਕੀਤਾ, ਜਨਤਕ ਕੀਤਾ। ਕਹਿਣ ਦਾ ਮਤਲਬ ਇਹ ਆ ਕਿ ਆਹ ਨੋਟੀਫਿਕੇਸ਼ਨ ਹੈ ਜਿਹੜਾ ਗੁਪਚੁਪ ਤਰੀਕੇ ਦੇ ਨਾਲ ਚੋਰੀ ਚੁੱਕ ਕੇ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤਾ। ਤੇ ਇਹ ਨੋਟੀਫਿਕੇਸ਼ਨ ਦੀ ਜਿਹੜੀ ਕਾਪੀ ਆ ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵਿਖਾਈ ਆ। ਉਹਦੇ ਵਿੱਚ ਕੀ ਆ ਕਿ ਇੱਕ ਵਿਅਕਤੀ ਰਘੁਵਿੰਦਰ ਸਿੰਘ ਕੈਰੋਂ ਆ ਕੋਈ, ਉਹਨਾਂ ਨੂੰ ਇਸ ਮਾਮਲੇ ਦੇ ਮੁਤਲਕ ਨੋਟਿਸ ਆ ਵੀ ਗਿਆ ਕਿ ਤੁਸੀਂ ਐਕਸੈਸ
ਰਸਤਾ ਜੋ ਕਹਿੰਦੇ ਆ, ਤਾਂ ਜਿਹੜਾ ਰਸਤਾ ਹੈ ਵਰਤਦੇ ਹੋ ਉਹਦਾ ਟੈਕਸ 5 ਸਾਲਾਂ ਦਾ ਜਮ੍ਹਾਂ ਕਰਾਓ। ਤੇ ਹੁਣ ਐਕਸੈਸ ਟੈਕਸ ਕਿਹੜਾ, ਇਹਦਾ ਜੇ ਆਪਾਂ ਥੋੜਾ ਜਿਹਾ ਮਜ਼ਮੂਨ ਵੇਖੀਏ, ਥੋੜਾ ਜਿਹਾ ਇਹਦਾ ਕੇਂਦਰੀ ਭਾਵ ਵੇਖੀਏ, ਤੇ ਇਹ ਇਹੋ ਆ ਕਿ ਜਿੱਦਾਂ ਹੁਣ ਹਾਈਵੇ ਤੋਂ ਕਿਸੇ ਪੈਟਰੋਲ ਪੰਪ ਨੂੰ ਜਾਣਾ, ਹੁਣ ਇਹ ਤਾਂ ਹੈ ਨੀ ਗਾ ਕਿ ਬੰਦਾ ਜਿਹੜਾ ਛਾਲ ਮਾਰ ਕੇ ਨਿਕਲ ਜੂਗਾ ਪੈਟਰੋਲ ਪੰਪ ਤੇ, ਉਹ ਹਾਈਵੇ ਤੋਂ ਥੱਲੇ ਉਤਰ ਕੇ ਪੈਟਰੋਲ ਪੰਪ ਤੇ ਜਾਊਗਾ ਤੇ ਤੇਲ ਪਵਾ ਕੇ ਫਿਰ ਵਾਪਸ ਪੈਟਰੋਲ ਪੰਪ ਤੋਂ ਸੜਕ ਤੇ ਆ ਚੜੂਗਾ। ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਵਿੱਚ ਰਸਤਾ ਵਰਤਦੇ ਹੋ, ਸਾਡਾ ਐਕਸੈਸ ਕਰਦੇ ਹੋ ਜੋ, ਤਾਂ ਉਹਦਾ ਤੁਹਾਨੂੰ ਐਕਸਟਰਾ ਟੈਕਸ ਦਾ ਭੁਗਤਾਨ ਕਰਨਾ ਪਊਗਾ। ਤੇ ਇਹਦੇ ਵਿੱਚ ਜਿਹੜੀ ਚਿੰਤਾ ਵਾਲੀ ਗੱਲ ਆ ਜੋ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਹੈ ਜਾਂ ਨਹੀਂ ਕੀਤੀ ਮੈਨੂੰ ਪਤਾ ਨਹੀਂ, ਉਹ ਇਹ ਕਿ ਬਹੁਤ ਸਾਰੇ ਕਿਸਾਨਾਂ ਦੀ ਏਦਾਂ ਜ਼ਮੀਨ ਵੀ ਲੱਗਦੀ ਹਾਈਵੇ ਦੇ ਨਾਲ। ਤਾਂ ਕੀ ਮੰਨ ਲਓ ਕੱਲ ਨੂੰ ਕੋਈ ਕਿਸਾਨ ਏਦਾਂ ਨਿਕਲ ਕੇ ਜਾਂਦਾ ਹਾਈਵੇ ਤੋਂ ਥੱਲੇ ਆਪਣੇ ਖੇਤ ਨੂੰ ਲੈਂਦਾ, ਤਾਂ ਕੀ ਉਹਨੂੰ ਵੀ ਨੋਟਿਸ ਕਰ ਦਿੱਤਾ ਜਾਊਗਾ ਕਿ ਤੂੰ ਰਸਤਾ ਸਾਡਾ ਇਸਤੇਮਾਲ ਕਰ ਰਿਹਾ? ਤੇ ਆਖਰ ਨੂੰ ਉਹ ਜ਼ਮੀਨ ਤੇ ਕਿਸਾਨਾਂ ਦੀ ਹੋਈ ਆ, ਐਕਵਾਇਰ ਕੀਤੀ ਗਈ, ਔਰ ਐਕਵਾਇਰ ਕੀਤੀ ਗਈ ਤੋਂ ਬਾਅਦ ਫਿਰ ਜੇ ਹਾਈਵੇ ਬਣ ਗਿਆ ਤਾਂ ਮੰਨ ਲਓ ਉਹਨਾਂ ਨੂੰ ਤੁਸੀਂ ਲੰਘਣ ਟੱਪਣ ਤੋਂ ਵੀ ਰੋਕ ਦੋਗੇ। ਲੰਘਣ ਟੱਪਣ ਤੋਂ ਰੋਕਣਾ ਕਿ ਤੁਸੀਂ ਉਸ ਸਮੇਂ ਸ਼ਰਤ ਰੱਖੀ ਸੀਗੀ, ਚਲੋ ਕਮਰਸ਼ੀਅਲ ਚੀਜ਼ਾਂ ਵਾਸਤੇ ਤੇ ਸ਼ਾਇਦ ਹੋ ਸਕਦਾ ਕੋਈ ਨੋਟੀਫਿਕੇਸ਼ਨ ਪਿੱਛੋਂ ਜਾਰੀ ਹੋਇਆ ਹੋਵੇ, ਪਰ ਜਿਸ ਤਰੀਕੇ ਨਾਲ ਦੱਸਦੇ ਆ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਮਨਜ਼ੂਰੀ ਲਏ ਬਿਨਾਂ ਚੋਰ ਦਰਵਾਜ਼ੇ ਰਾਹੀਂ ਇਹ ਟੈਕਸ ਲਾਇਆ ਗਿਆ, ਤੇ ਜੇ ਗੱਲ ਸੱਚੀ ਆ ਤੇ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਬਹੁਤ ਮਾੜੀ ਗੱਲ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਰਿਪੋਰਟ ਆਉਣ ਤੋਂ ਪਹਿਲਾਂ ਹੀ ਚੱਡਾ ਫੈਕਟਰੀ ਚਾਲੂ ਹੋ ਗਈ ਆ। ਜਿਹੜੀ ਹੋਈ ਚੱਡਿਆਂ ਦੀ ਤੇ ਉਹ ਜੋ ਮਰਜ਼ੀ ਕਰ ਲੈਣ, ਫਿਰ ਉਹ ਚੱਲ ਹੀ ਜਾਣੀ ਆ, ਕਿਉਂਕਿ ਉਹਨਾਂ ਦੀ ਹਰੇਕ ਸਰਕਾਰ ਦੇ ਵਿੱਚ ਬੱਲੇ ਬੱਲੇ ਆ। ਤੇ ਖਾਸ ਤੌਰ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਆ ਜਾਂਦਾ, ਉਦੋਂ ਸਰਨੇ ਬ੍ਰਦਰਸ ਦਿੱਲੀ ਤੋਂ ਰਿਹਾਇਸ਼ੀ ਇੱਥੇ ਸ਼ਿਫਟ ਕਰ ਲੈਂਦੇ ਆ ਪੰਜਾਬ ਦੇ ਵਿੱਚ, ਬਹੁਤਾ ਚਿਰ ਹੋ ਰਹਿੰਦੀ ਪੰਜਾਬ ਦੇ ਵਿੱਚ। ਉਹਨਾਂ ਦੀ ਤੁਹਾਨੂੰ ਪਤਾ ਕੁੜੀ ਦਰਜਾਈ ਸੀ। ਤਾਂ ਖੈਰ ਹੁਣ ਇਹ ਜਿਹੜਾ ਮਾਮਲਾ ਉਹ ਇਸ ਕਰਕੇ ਥੋੜਾ ਜਿਹਾ ਖੁੱਲਿਆ ਕਿਉਂਕਿ ਡਾਇਰੈਕਟਰ ਫੈਕਟਰੀਜ਼ ਦੀ ਰਿਪੋਰਟ ਆਈ ਆ ਹੁਣ 8 ਮਹੀਨਿਆਂ ਬਾਅਦ। ਪਹਿਲਾਂ ਤਾਂ ਇਹ ਦੇਖੋ ਕਿ ਇਹ ਰਿਪੋਰਟ ਜਿਹੜੀ ਆਉਂਦੀ ਪਈ ਆ ਬਹੁਤ ਮਹੱਤਵਪੂਰਨ ਰਿਪੋਰਟ ਸੀਗੀ ਇਸ ਮਾਮਲੇ 'ਚ ਡਾਇਰੈਕਟਰ ਫੈਕਟਰੀਜ਼ ਦੀ, ਉਹ 8 ਮਹੀਨਿਆਂ ਬਾਅਦ ਆਉਂਦੀ ਹੈ। ਤਾਂ 8 ਮਹੀਨਿਆਂ ਬਾਅਦ ਦੇ ਵਿੱਚ ਜਿਹੜੀ ਇਹ ਰਿਪੋਰਟ ਆਈ ਆ, ਉਹ ਕਹਿੰਦੇ ਆ ਕਿ ਦੇਖੋ ਜੀ ਸਾਨੂੰ ਜੋ ਪੰਜਾਬ ਦਾ ਗੰਨਾ ਕਮਿਸ਼ਨ ਸੀਗਾ ਉਹਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਜੋ ਗੰਨੇ ਦੀ ਪੜਾਈ ਪਹਿਲਾਂ ਕੀਤੀ ਉੱਥੇ ਸ਼ੁਰੂ ਕੀਤੀ ਗਈ ਉਹ ਕਿਸ ਹਾਲਾਤ ਦੇ ਵਿੱਚ ਦਿੱਤੀ ਗਈ ਜਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਸੀਗੇ ਜਾਂ ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਗੰਨਾ ਕਮਿਸ਼ਨ ਵਾਲਿਆਂ ਨੇ ਜਵਾਬ ਦੇਣਾ ਸੀਗਾ, ਜਿਹੜਾ ਸ਼ਾਇਦ ਨਹੀਂ ਦਿੱਤਾ ਜਾ ਸਕਿਆ। ਔਰ ਦੂਸਰੀ ਚੀਜ਼ ਇਹ ਹੈ ਕਿ ਮੱਛੀਆਂ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਸੀਗਾ, ਉਹ ਵੀ ਹੁਣ ਤੱਕ ਨਹੀਂ ਹੋਇਆ। ਤਾਂ ਤੀਜੀ ਗੱਲ ਇਹ ਹੈ ਕਿ ਡਾਇਰੈਕਟਰ ਫੈਕਟਰੀਜ਼ ਦੀ ਰਿਪੋਰਟ ਹੁਣ ਆਈ ਆ, ਜਦਕਿ ਚੱਡਾ ਫੈਕਟਰੀ ਜਿਹੜੀ ਉਹ ਪਹਿਲਾਂ ਹੀ ਚਾਲੂ ਕਰ ਦਿੱਤੀ, ਜਦਕਿ ਡਾਇਰੈਕਟਰ ਫੈਕਟਰੀ ਜਿਹੜੀ ਆ ਉਹ ਸਾਫ਼ ਤੌਰ ਤੇ ਕਹਿੰਦੀ ਆ ਕਿ ਪੰਜਾਬ ਚੇਨ ਕਮਿਸ਼ਨਰ ਨੇ ਸਾਨੂੰ ਜਵਾਬ ਹੀ ਨਹੀਂ ਦਿੱਤਾ। ਇਹਦਾ ਮਤਲਬ ਇਹੋ ਹੀ ਆ ਕਿ ਚੱਡਾ ਫੈਕਟਰੀ ਦਾ ਕਿਤੇ ਨਾ ਕਿਤੇ ਪੱਖ ਪੂਰਿਆ ਗਿਆ, ਔਰ ਇਹੀ ਕਾਰਨ ਆ ਕਿ ਬਾਅਦ ਦੇ ਵਿੱਚ ਫਿਰ ਉੱਥੋਂ ਦੇ ਲੋਕਲ ਨਿਵਾਸੀਆਂ ਨੇ ਦੋਸ਼ ਲਾਇਆ ਕਿ ਇਹ ਮਿੱਲ ਜਿਹੜੀ ਆ ਜਾਂ ਜਿਹੜੀ ਫੈਕਟਰੀ ਆ ਉਹ ਲਗਾਤਾਰ ਗੰਦਮੰਦ ਦਰਿਆ ਦੇ ਵਿੱਚ ਸੁੱਟਦੀ ਪਈ ਹੈ। ਤਾਂ ਇਹ ਜਿਹੜੀ ਸਿਆਸੀ ਸਾਂਝ ਆ, ਸਿਆਸੀ ਭਿਆਲੀ ਆ, ਉਹ ਪੰਜਾਬ ਨੂੰ ਲੈ ਡੁੱਬੀ ਆ। ਤੇ ਮੈਂ ਤੇ ਕਹਿੰਦਾ ਕਿ ਇਹ ਸਾਨੂੰ ਇਹ ਵੀ ਸਪਸ਼ਟ ਕਰਵਾਉਣਾ ਚਾਹੀਦਾ ਸਰਕਾਰ ਤੋਂ ਕਿ ਜਿਹੜਾ 5 ਕਰੋੜ ਰੁਪਈਏ ਦਾ ਇਹਨਾਂ ਨੂੰ ਜੁਰਮਾਨਾ ਪਾਇਆ ਗਿਆ ਸੀਗਾ, ਕੀ ਸਰਕਾਰ ਨੇ ਵਸੂਲ ਕੀਤਾ? ਕਿਉਂਕਿ ਮੈਂ ਇੱਕ ਵਾਰੀ ਪਬਲਿਕਲੀ ਚੈਲੰਜ ਕੀਤਾ ਸੀਗਾ ਆਪਣੇ ਫੇਸਬੁੱਕ ਪੇਜ ਤੋਂ ਕਿ ਕੋਈ ਕਾਂਗਰਸੀ ਚੀਜ਼ ਸਾਨੂੰ ਭੈਣ ਭਰਾ ਕਾਂਗਰਸੀ ਉਹ ਰਸੀਦ ਦਿਖਾ ਸਕਦਾ ਕਿ 5 ਕਰੋੜ ਰੁਪਈਆ ਜੁਰਮਾਨਾ ਜਿਹੜਾ ਜਮ੍ਹਾਂ ਹੋ ਗਿਆ। ਅੱਜ ਤੱਕ ਉੱਥੇ ਉਹ ਰਸੀਦ ਪੋਸਟ ਨਹੀਂ ਹੋਈ। ਬਾਅਦ ਦੇ ਵਿੱਚ ਕਿਸੇ ਨੇ ਭਰਿਆ ਜਾਂ ਨਹੀਂ ਭਰਿਆ ਮੈਨੂੰ ਪਤਾ ਨਹੀਂ, ਪਰ ਮੈਨੂੰ ਜਿੱਥੋਂ ਤੱਕ ਯਕੀਨ ਆ ਕਿ ਉਹ ਜੁਰਮਾਨਾ ਵੀ ਪੂਰਾ ਨਹੀਂ ਭਰਿਆ ਜਾਊਗਾ, ਕਿਉਂਕਿ ਜਿੱਥੇ ਰਿਪੋਰਟਾਂ ਹੀ ਨਹੀਂ ਉਡੀਕੀਆਂ ਗਈਆਂ ਉੱਥੇ ਜੁਰਮਾਨਾ ਕਿਸੇ ਨੇ ਕਿਸੇ ਤੋਂ ਕੀ ਲੈਣਾ। ਜੀ ਬਿਲਕੁਲ, ਇਹ ਵੀ ਵੱਡੀ ਗੱਲ ਆ। ਅਤੇ ਮਿੰਟੂ ਜੀ ਇੱਥੇ ਇੱਕ ਆਪਾਂ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਸਰੋਤਿਓ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਮਿੰਟੂ ਜੀ ਨੂੰ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈਗਾ 408 272 5200 4082725200 ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110 ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦਣ ਦੀ ਇੱਕ ਹੋਰ ਵਜ੍ਹਾ। ਬਹੁਤ ਹੀ ਸੋਹਣੇ 3-4 ਬੈਡਰੂਮ ਦੇ ਘਰ, ਸਟਾਰਟਿੰਗ ਪ੍ਰਾਈਸ 3,80,000। ਮਾਡਲ ਹੋਮ ਦੇਖਣ ਆਏ ਮੌਕੇ ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ $10 ਦਾ ਸਟਾਰਬਕ ਗਿਫਟ ਕਾਰਡ। ਕੈਸਲਮੈਨ ਪ੍ਰਾਪਰਟੀਜ਼ ਦੇ ਇਹ ਨਵੇਂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਜ਼ਦੀਕ, ਨਵੀਂ ਕੰਸਟਰਕਸ਼ਨ, ਐਲਗਰੋਵ ਸੈਕਰਾਮੈਂਟੋ ਦੀ ਬਾਰਡਰ ਦੇ ਉੱਤੇ। ਕੈਸਲਮੈਨ ਪ੍ਰਾਪਰਟੀਜ਼ CASELMAN। ਹੋਰ ਜਾਣਕਾਰੀ castlemanproperties.com ਤੇ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਇੱਕ ਵਾਰੀ ਫੇਰ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ। ਆਪਣੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ। ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਸ਼ੁਕਰੀਆ ਜੀ। ਜੀ ਤੇ ਸਰੋਤਿਓ, ਜੇਕਰ ਤੁਸੀਂ ਵੀ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪੰਜਾਬ ਭਾਰਤ ਦੀ ਸਿਆਸਤ ਦੇ ਨਾਲ ਸੰਬੰਧਿਤ, ਕਾਲ ਕਰ ਸਕਦੇ ਹੋ 408 272 5200 408 272 5200
408 272 5200 ਦੇ ਉੱਤੇ। ਅਤੇ ਆਓ ਆਪਣੇ ਜਿਹੜੇ ਅੱਜ ਦੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਵੱਲ ਵੱਧਦੇ। ਆਪਣੇ ਨਾਲ ਜੁੜੇ ਹੋਏ ਨੇ ਰਾਜਾ ਜੀ ਮੋਡੈਸਟੋ ਤੋਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਆਪਣੇ ਜਿਹੜੇ ਫੌਜੀ ਵੀਰ ਸ਼ਹੀਦ ਹੋਏ ਆ ਉਹਨਾਂ ਨੂੰ ਬਹੁਤ ਸੁਣ ਕੇ ਦੁੱਖ ਹੋਇਆ, ਉਹਨਾਂ ਨੂੰ ਸ਼ਰਧਾਂਜਲੀ। ਤੇ ਮੈਂ ਕਹਿਣਾ ਚਾਹੁੰਦਾ ਸੀ ਪਹਿਲੀ ਗੱਲ ਵੀ ਜਿਹੜੇ ਆਪਣੇ ਸਿਆਸਤਦਾਨ ਆ ਇਹਨਾਂ ਦਾ ਜਿੰਨਾ ਚਿਰ ਫੌਜ ਦੇ ਵਿੱਚ ਆਪਦੇ ਭਰਤੀ ਹੋਣ ਨਾ ਇਹਨਾਂ ਨੂੰ ਫੇਰ ਦਰਦ ਦਾ ਪਤਾ ਲੱਗੇ। ਹੱਲ ਤਾਂ ਹਰੇਕ ਚੀਜ਼ ਦਾ ਹੋ ਸਕਦਾ। ਤੇ ਦੂਸਰਾ ਮੇਰਾ ਸੀਗਾ ਵੀ ਜਿਹੜਾ ਆਪਣਾ ਵੀ ਜਿਹੜਾ ਹੁਣ ਇੰਡੋ ਕੈਨੇਡੀਅਨ ਬੱਸਾਂ ਜਾਂ ਹਰਿਆਣੇ ਮੋਟਰਸਾਈਕਲ ਜਾਂ ਜੋ ਵੀ ਢਾਬੇ ਵਾਲਿਆਂ ਦਾ ਚੱਲ ਰਿਹਾ ਵਾ ਉਹਦੇ ਕਰਕੇ ਚੰਡੀਗੜ੍ਹ ਫਲਾਈਟਾਂ ਨਹੀਂ ਦੇ ਰਹੇ ਸਾਰਾ ਕੁਛ ਵੀ ਉਹਦਾ ਉਹ ਤਾਂ ਨਹੀਂ ਕੁਛ ਕਰ ਰਹੇ ਵੀ ਆਪਣੇ ਜਿੰਨੇ NRI ਵੀਰ ਆ ਇਹੀ ਇੱਕ ਕਦਮ ਚੱਕ ਲੈਣ ਕਿ ਵੀ ਇੱਕ ਤਾਂ ਇੰਡੀਆ ਪੰਜਾਬ ਦੇ ਵਿੱਚ ਜਿਹੜੇ ਆਪਣੇ ਟੈਕਸੀ ਵਾਲੇ ਵੀਰ ਆ ਉਹਨਾਂ ਦਾ ਕੰਮ ਧੰਦਾ ਬਿਲਕੁਲ ਠੱਪ ਆ। ਉਹਨਾਂ ਨੂੰ ਤੁਸੀਂ ਉਹਨਾਂ ਦੀ ਗੱਡੀ ਤੇ ਆਓ ਜਾਓ ਬੱਸਾਂ ਦਾ ਖੜਾ ਛੱਡੋ। ਤੇ ਦੂਜਾ ਇਹਨਾਂ ਢਾਬਿਆਂ ਤੇ ਖੜਨਾ ਹੀ ਬੰਦ ਕਰ ਦਿਓ। ਜੇ ਰੋਟੀ ਖਾਣੀ ਆ ਰਾਹ ਦੇ ਵਿੱਚ ਟਰੱਕਾਂ ਵਾਲੇ ਛੋਟੇ ਢਾਬੇ ਬਹੁਤ ਆ, ਨਾਲੇ ਉਹਨਾਂ ਦੇ ਰੁਕੋ, ਉਹਨਾਂ ਗਰੀਬਾਂ ਦਾ ਥੋੜ੍ਹੀ ਹੈਲਪ ਹੋਊਗੀ। ਵੀ ਇਹ ਆਪਣੇ NRI ਆ ਦੋ ਚੀਜ਼ਾਂ ਕਰ ਲੈਣ ਤੇ ਇਹਦੇ ਨਾਲ ਹੀ ਬਹੁਤ ਫਰਕ ਮਿਲੂਗਾ। ਧੰਨਵਾਦ ਜੀ। ਮਿੰਟੂ ਜੀ। ਜੀ ਜੀ ਇਹਨਾਂ ਨੇ ਤੇ ਮੇਰੇ ਖਿਆਲ ਦੇ ਨਾਲ ਅਪੀਲ ਹੀ ਕੀਤੀ ਹੈ, ਸਵਾਲ ਤੇ ਕੋਈ ਨਹੀਂ ਕੀਤਾ। ਤੇ ਹੁਣ NRI ਦੇਖਣ ਕਿ ਉਹਨਾਂ ਨੇ ਕਿੱਥੇ ਰੋਟੀ ਖਾਣੀ ਕਿੱਥੇ ਨਹੀਂ। ਪਰ ਰੌਲਾ ਇਹ ਆ ਕਿ ਬੱਸਾਂ ਵੈਸੇ ਦੇਖੋ ਗੱਲ ਤੇ ਤੁਹਾਡੀ ਸਹੀ ਆ, ਤੁਹਾਡੀ ਸਮੱਸਿਆ ਬਹੁਤ ਵੱਡੀ ਆ। ਸਿੱਧੀ ਪੰਜਾਬ ਦੇ ਵਿੱਚ ਫਲਾਈਟ ਹੋਵੇ ਤੇ ਬਿਹਤਰ ਆ, ਉਹਦੇ ਨਾਲ ਵੀ ਰੀਸ ਨਹੀਂ ਚੰਡੀਗੜ੍ਹ ਹੋਵੇ ਤਾਂ ਵੀ ਕੋਈ ਵੱਡਾ ਫਰਕ ਨਹੀਂ ਪੈਂਦਾ। ਪਰ ਦੂਜੀ ਚੀਜ਼ ਇਹ ਆ ਕਿ ਚਲੋ ਜੇ ਬੱਸਾਂ ਹੋਣ ਤਾਂ ਵੀ ਠੀਕ ਆ। ਸਰਕਾਰੀ ਬੱਸਾਂ ਅੱਗੇ ਚਲਾਈਆਂ ਸੀ ਇਹਨਾਂ ਨੇ, ਉਹ ਦਿੱਲੀ ਗੌਰਮੈਂਟ ਨੇ ਉਗਾਹ ਜਾਣੋਂ ਬੰਦ ਕਰ ਦਿੱਤੀਆਂ। ਦੂਜੀਆਂ ਬੱਸਾਂ ਜਿਹੜੀਆਂ ਚੱਲਦੀਆਂ ਉਹ ਵੀ ਕਿਤੇ ਨਾ ਕਿਤੇ ਲੁੱਟ ਖਸੁੱਟ ਕਰਦੀਆਂ। ਦਿੱਕਤ ਕਈ ਕਿਸਮ ਦੀ ਆ, ਪਰੇਸ਼ਾਨੀ ਕਈ ਕਿਸਮ ਦੀ ਆ। ਜੇ ਛੋਟੇ ਢਾਬੇ ਤੇ ਜਾਂਦੇ ਆ ਤੇ NRI ਵੇਖ ਕੇ ਉਹ ਵੀ ਕਈ ਵਾਰ ਛੁਰੀ ਵੱਡੀ ਰੱਖ ਲੈਂਦੇ ਆ। ਉਹ ਚਾਰ ਚੁਫੇਰੇ ਹੀ ਇਹ ਚੀਜ਼ ਜਿਹੜੀ ਉਹ ਇਸ ਤਰ੍ਹਾਂ ਦੀ ਹੋਈ ਆ। ਜੇ ਸਰਕਾਰੀ ਬੱਸਾਂ ਚੱਲਦੀਆਂ ਸੀ ਤੇ ਉਹਨਾਂ ਦੇ ਵੀ ਵਿੱਚ ਕਾਗਜ਼ ਨਿਕਲ ਆਏ ਜਿਨ੍ਹਾਂ ਦੇ ਵਿੱਚ ਪੱਕੇ ਤੌਰ ਤੇ ਉਹਨਾਂ ਨੂੰ ਹਦਾਇਤਾਂ ਹੋਈਆਂ ਕਿ ਭਾਈ ਇਹਨਾਂ ਢਾਬਿਆਂ ਤੇ ਤੁਸੀਂ ਜਾ ਕੇ ਗੱਡੀ ਰੋਕਣੀ ਆ, ਜੇ ਨਾ ਰੋਕੀ ਤੇ ਵੇਖਿਓ ਫਿਰ ਤੁਹਾਡਾ ਬਣਦਾ ਕੀ ਆ। ਉਹ ਸਾਰੇ ਪਾਸੇ ਹੀ ਨੇਰ ਮਚਿਆ ਪਿਆ, ਕਿੱਧਰ ਕਿੱਧਰ ਬਚੋਗੇ। ਪਰ ਸਭ ਤੋਂ ਵਧੀਆ ਤੇ ਇਹੋ ਹੀ ਆ ਕਿ ਜੇ ਫਲਾਈਟਾਂ ਇੱਥੇ ਆ ਕੇ ਉਤਰਨਾ, ਇੱਥੋਂ ਹੀ ਚੜ੍ਹਨਾ ਤਾਂ ਬਿਹਤਰ ਹੈ। ਬਹੁਤ ਵਧੀਆ ਕੰਮ ਹੈ। ਜੀ ਬਿਲਕੁਲ, ਬਹੁਤ ਜਿਹੜਾ ਸੌਖ ਵੀ ਹੋ ਜੂਗੀ ਕਿਉਂਕਿ ਪੈਂਡਾ ਬੰਦੇ ਨੂੰ ਮਾਰ ਜਾਂਦਾ, ਖਾਸ ਕਰਕੇ ਜਿਹਨੇ ਅੰਮ੍ਰਿਤਸਰ ਜਾਂ ਗੁਰਦਾਸਪੁਰ ਵਾਲੇ ਪਾਸੇ ਨੂੰ ਜਿਹੜਾ ਜਾਣਾ ਹੁੰਦਾ 8 ਘੰਟੇ ਦਾ ਗਾਂਹ ਉੱਧਰ ਨੂੰ ਹੀ ਹੋਰ ਲੱਗ ਜਾਂਦੇ ਆ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਰਾਜਕਰਮਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾਂ ਤਾਂ ਮੇਰਾ ਕਮੈਂਟ ਇਸੇ ਤੇ ਸੀ ਢਾਬੇ ਵਾਲਿਆਂ ਤੇ। ਵੇਖੋ ਜਿਹੜੇ ਭੈਣ ਭਰਾ ਉੱਥੋਂ ਇੰਡੀਆ ਤੋਂ ਘਰੋਂ ਆਉਂਦੇ ਆ ਲੈਣ, ਉਹ ਆਪਦਾ ਪ੍ਰਸ਼ਾਦਾ ਬਣਾ ਕੇ ਲਈ ਹੁਣ ਤੇ ਕੀ ਲੋੜ ਹੈ ਇਹਨਾਂ ਦਾ ਵਿਆਹ ਤੇ ਵਿਆਹ ਖਾਣ ਦੀ ਤੇ ਝੂਠਾ ਮਿੱਠਾ। ਤੇ ਦੂਜਾ ਨੰਬਰ ਇਹ ਆ, ਵੇਖੋ ਇੱਕ ਕਮੈਂਟ ਮੈਨੂੰ ਹੋਰ ਕਰ ਲੈਂਦੇ ਜੇ ਮਾੜਾ ਜਿਹਾ, ਜਿਹੜਾ ਆਪਣਾ NRI ਵੇਖੋ ਪੰਜਾਬੀਆਂ ਦਾ ਦੁੱਖ ਸੁੱਖ ਦੇ ਵਿੱਚ ਬਾਂਹ ਫੜਦੇ ਆ, ਹਰੇਕ ਤਰ੍ਹਾਂ ਮਦਦ ਕਰਦੇ ਆ। ਤੇ ਉਹ ਜਿਹੜੇ ਜੋ ਵੀ ਮਹਿਕਮਾ ਜੋ ਕੋਈ ਵੀ ਆ ਸਾਰੇ NRIਆਂ ਨੂੰ ਲੁੱਟਣ ਕੁੱਟਣ ਦੇ ਬੜੇ ਫਿਰਦੇ ਆ। ਉਹਨਾਂ ਦੀ ਸੋਚ ਤੇ ਇਹਨਾਂ ਦੀ ਸੋਚ ਤਾਂ ਵੇਲੋ, ਇਹ ਵਾਲੇ ਦੁੱਖ ਤੇ ਹੁੰਦਾ ਤਾਂ ਵੀ ਪੈਸੇ ਘੱਲਦੇ ਆ, ਕੋਈ ਗੱਲ ਹੁੰਦੀ ਆ ਮਾੜੀ ਚੰਗੀ ਤਾਂ ਵੀ ਪੈਸੇ ਘੱਲਦੇ ਆ ਨਾ। ਤੇ ਹੁਣ ਮੇਰਾ ਸਵਾਲ ਆ ਜੀ ਵੀ ਵੇਖੋ ਜਿਵੇਂ ਉਹ ਰਾਜਾ ਸਿੰਘ ਜੀ ਨੇ ਪਹਿਲਾਂ ਹੀ ਕੀਤਾ, ਮੈਂ ਇਹ ਗੱਲ ਹੀ ਕਰਦਾ ਸੀ ਵੀ ਇਹ ਜਿਹੜਾ ਨਾ ਸਿਕਿਉਰਿਟੀ ਆ ਆਮ ਲੋਕਾਂ ਦੀ ਕੀ ਕਰਨਗੇ ਜਦੋਂ ਇਹ ਆਪਦੀ ਫੌਜ ਦੀ ਆਪਦੀ CRPF ਦੀ ਜਿਨ੍ਹਾਂ ਨੇ ਸਿਕਿਉਰਿਟੀ ਲੋਕਾਂ ਦੀ ਕਰਨੀ ਆ। ਜਿੰਨਾ ਚਿਰ ਇਹਨਾਂ 'ਚ ਵੱਡਾ ਅਫਸਰ ਨਹੀਂ ਨਾ ਮਰਦਾ ਉਹਨਾਂ ਚਿਰ ਸਮਝੋ ਵੀ ਇਹਨਾਂ ਦੀ ਲਾਪਰਵਾਹੀ ਤੇ ਗੌਰਮੈਂਟ ਦੀ ਰਲੀ ਮਿਲੀ ਕਰਤਾਰਪੁਰ ਦਾ ਲਾਂਘਾ ਨਾ ਦਿੱਤਾ ਜਾਵੇ। ਇਸ ਕਰਕੇ ਕਰਾਓ ਵੀ ਉਹਨਾਂ ਤੇ ਇਹ ਸਕੰਜਾ ਕਰ ਦਿਓ ਵੀ। ਬੂਟਾ ਸਿੰਘ ਜੀ, ਆਵਾਜ਼ ਤੁਹਾਡੀ ਜਿਹੜੀ ਹੈ ਕੱਟ ਰਹੀ ਹੈ, ਮੈਨੂੰ ਲੱਗਦਾ ਡਰਾਈਵ ਕਰਦੇ ਪਏ ਹੋ। ਬਾਕੀ ਇੱਕ ਗੱਲ ਜਿਹੜੀ ਜ਼ਰੂਰ ਇਸ ਦੇ ਵਿੱਚ ਮਿੰਟੂ ਜੀ ਇਹ ਜ਼ਰੂਰ ਨਾਲ ਜਿਹੜੀ ਹੁਣ ਕਰਤਾਰਪੁਰ ਲਾਂਘੇ ਦੀ ਗੱਲ ਤਾਂ ਜ਼ਰੂਰ ਇਸ ਦੇ ਵਿੱਚ ਜਿਹੜੀ ਇਹ ਚੱਲ ਰਹੀ ਹੈ। ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਆਪਣੇ ਆਪ ਨੂੰ ਹੁਣ ਜਿਹੜਾ ਦੇਸ਼ ਭਗਤ ਵੀ ਖਵਾ ਰਹੇ ਨੇ। ਜਿਹੜਾ ਹੋਇਆ ਬਹੁਤ ਮਾੜਾ ਹੋਇਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਉਹ ਕਹਿ ਰਹੇ ਨੇ ਕਈ ਜਾਣੇ ਵੀ ਹੁਣ ਕਰਤਾਰਪੁਰ ਲਾਂਘਾ ਵੀ ਜਿਹੜਾ ਆ ਉਹ ਉਸ ਦੇ ਉੱਤੇ ਗੱਲਬਾਤ ਬੰਦ ਹੀ ਕਰ ਦੇਣੀ ਚਾਹੀਦੀ ਆ। ਆਈ ਥਿੰਕ ਉਹ ਵੀ ਕਿਤੇ ਨਾ ਕਿਤੇ ਗਲਤ ਗੱਲ ਆ।
ਬਿਲਕੁਲ ਹੋਰ ਕੂਟਨੀਤਿਕ ਘੇਰਾ ਪਾਇਆ ਜਾ ਸਕਦਾ, ਇਸ ਚੀਜ਼ ਨੂੰ ਤੇ ਅੱਡ ਰੱਖਿਆ ਜਾ ਸਕਦਾ। ਤੇ ਵੈਸੇ ਮੋਦੀ ਸਰਕਾਰ ਨੇ ਸਿਆਣਪ ਕੀਤੀ ਹੈ ਇਸ ਮਾਮਲੇ 'ਚ, ਉਹਨਾਂ ਨੇ ਹੱਥ ਨਹੀਂ ਪਾਇਆ। ਜੇ ਚਾਹੁੰਦੇ ਇਹ ਸ਼ੁਰੂਆਤ ਇੱਥੋਂ ਕਰ ਸਕਦੇ, ਫਿਰ ਜਿਹੜਾ ਉਹ ਫੇਵਰਟ ਨੇਸ਼ਨ ਵਾਲਾ ਦਰਜਾ ਵਾਪਸ ਨਾ ਲੈਂਦੇ, ਫਿਰ ਇੱਥੋਂ ਹੀ ਕਰ ਸਕਦੇ ਸੀ ਸ਼ੁਰੂਆਤ। ਪਰ ਮੈਨੂੰ ਲੱਗਦਾ ਕਿ ਉਹ ਕਰੂਗੇ ਨਹੀਂ। ਇਹ ਸਿਆਣਪ ਰਹੀ ਹੈ ਮੋਦੀ ਸਰਕਾਰ ਦੀ, ਨਹੀਂ ਤਾਂ ਪਹਿਲਾ ਸਟੈਪ ਹੀ ਚੁੱਕ ਸਕਦੇ ਸੀ, ਕਿਉਂਕਿ ਇਹ ਮੁੱਦਾ ਜਿਹੜਾ ਕਾਫੀ ਭਖਿਆ ਸੀਗਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ। ਔਰ ਉਹ ਫੇਵਰਟ ਨੇਸ਼ਨ ਦਾ ਦਰਜਾ ਵਾਪਸ ਲੈਣ ਨਾਲ ਤੇ ਕੋਈ ਬਹੁਤਾ ਫਰਕ ਨਹੀਂ ਪੈਣਾ, ਕੋਈ ਵੱਡਾ ਫਰਕ ਨਹੀਂ ਪੈਣਾ। ਪਰ ਜੇ ਕਰਤਾਰਪੁਰ ਲਾਂਘੇ ਦਾ ਇਹ ਕਿਤੇ ਨਾ ਕਿਤੇ ਉਸ ਮਸਲੇ ਦਾ ਬਿਲਕੁਲ ਹੀ ਤੋੜ ਵਿਸ਼ਵਾਸ ਕਰ ਦਿੰਦੇ ਕਿ ਅਸੀਂ ਗੱਲ ਨਹੀਂ ਕਰਨੀ, ਉਹ ਮਾਮਲਾ ਜ਼ਿਆਦਾ ਭਖਦਾ ਸੀਗਾ। ਖੈਰ ਵਧੀਆ ਕੰਮ ਕੀਤਾ ਇਹਨਾਂ ਨੇ, ਤੇ ਵਧੀਆ ਕਰਦੇ ਹੀ ਰਹਿਣ ਤੇ ਚੰਗਾ। ਇਹ ਮੁੱਦਾ ਅੱਡ ਰੱਖਿਆ ਜਾਵੇ ਤੇ ਬਿਹਤਰ ਆ। ਔਰ ਦੂਜੀ ਚੀਜ਼ ਜਿੱਦਾਂ ਇਹਨਾਂ ਨੇ ਕਹੀ ਆ ਕਿ ਦੇਖੋ ਅਫਸਰ ਪਹਿਲਾਂ ਵੀ ਇੱਥੇ ਬਹੁਤ ਵੱਡੇ ਵੱਡੇ ਮਰੇ ਆ, ਔਰ ਇਸ ਤਰ੍ਹਾਂ ਸਭ ਕੁਛ ਵਾਪਰਦਾ। ਹੁਣ ਜਿਸ ਤਰੀਕੇ ਦਾ ਇਹ ਹਮਲਾ ਹੋਇਆ, ਉਸ ਹਮਲੇ ਦੇ ਵਿੱਚ ਕਿੱਥੇ ਅਣਗਹਿਲੀ ਸੀਗੀ, ਕਿੱਥੇ ਉਕਾਈ ਹੋਈ ਆ, ਕਿੱਥੇ ਚੂਕ ਹੋਈ ਆ, ਸਭ ਤੋਂ ਪਹਿਲਾਂ ਤੇ ਇਹ ਵੇਖਣਾ ਲਾਜ਼ਮੀ ਆ। ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਣੀ, ਜਿਹੜਾ ਤੁਹਾਡਾ ਦੁਸ਼ਮਣ ਆ ਉਹਨੇ ਤੇ ਅਣਹੋਣੀ ਗੱਲ ਕਰਨੀ ਆ। ਤਾਂ ਦੋ ਤਿੰਨ ਚਿੰਤਾਵਾਂ ਨੇ ਭਾਰਤ ਸਰਕਾਰ ਲਈ। ਇੱਕ ਤੇ ਆ, ਮੈਂ ਅੱਗੇ ਵੀ ਕਿਹਾ ਸੀਗਾ ਇੱਕ ਪ੍ਰੋਗਰਾਮ 'ਚ ਕਿ ਦੇਖੋ ਜਿਸ ਤਰੀਕੇ ਦਾ ਇਹ ਹਮਲਾ ਕੀਤਾ ਗਿਆ, ਤੁਸੀਂ ਸੀਰੀਆ 'ਚ ਹਮਲੇ ਦੇਖੇ ਹੋਣੇ ਇਸ ਤਰ੍ਹਾਂ ਦੇ, ਤੁਸੀਂ ਅਫਗਾਨਿਸਤਾਨ 'ਚ ਹਮਲੇ ਦੇਖੇ ਹੋਣੇ ਆ। ਕਸ਼ਮੀਰ 'ਚ ਏਦਾਂ ਦਾ ਹਮਲਾ ਇੱਕ ਹੋਇਆ ਸੀਗਾ, ਜੇ ਮੈਨੂੰ ਚੇਤਾ ਨਹੀਂ ਭੁੱਲਦਾ, ਤੇ 2003 ਦੇ ਵਿੱਚ ਜਾਂ 4 ਦੇ ਵਿੱਚ, ਜਿਹੜਾ ਸਦਨ ਦੇ ਵਿੱਚ ਹੋਇਆ ਸੀ ਇਹਨਾਂ ਦੇ ਜਾ ਕੇ, ਉਹਨਾਂ ਨੇ ਸਿੱਧਾ ਪਾਰਲੀਮੈਂਟ ਦੇ ਵਿੱਚ ਜਿਹੜੀ ਉੱਥੇ ਸੀਗੀ ਅਸੈਂਬਲੀ ਉੱਥੇ ਵਾੜ ਦਿੱਤੀ ਜੀ ਉਹ ਗੱਡੀ ਇੱਕ। ਉਸ ਤੋਂ ਬਾਅਦ ਇਹ ਵੱਡਾ ਹਮਲਾ ਹੋਇਆ। ਤਾਂ ਦੂਸਰੇ ਪਾਸੇ ਪਿੱਛੇ ਜੇ ਇੱਕ ਔਰਤ ਨੂੰ ਵੀ ਵੀਡੀਓ ਬਣਾ ਕੇ ਮਾਰਿਆ ਗਿਆ। ਇਹ ਭਾਰਤ ਸਰਕਾਰ ਲਈ ਸੋਚਣ ਦਾ ਵਿਸ਼ਾ ਕਿ ਇਹ ਕਹਿੰਦੇ ਸੀਗੇ ਕਿ ਆਪਰੇਸ਼ਨ ਆਲ ਆਊਟ ਚਲਾ ਕੇ ਅਸੀਂ ਕਲੀਨ ਕਰ ਦੇਣਾ ਕਸ਼ਮੀਰ। ਪਰ ਕਸ਼ਮੀਰ ਕਲੀਨ ਤਾਂ ਕੀ ਹੋਣਾ ਸੀ, ਕਸ਼ਮੀਰ ਦੇ ਵਿੱਚ ਤੇ ਪੈਟਰਨ ਹੀ ਹੁਣ ਵੱਖਰਾ ਚੱਲ ਪਿਆ। ਜੀ ਜੀ ਬਿਲਕੁਲ। ਆਈ ਥਿੰਕ ਜਿਹੜੇ ਕਿਤੇ ਨਾ ਕਿਤੇ ਹੁਣ ਇਸ ਦੇ ਨਾਲ ਜਿਹੜੇ ਹਮਲੇ ਆ ਇਹਦੇ ਵਿੱਚ ਓਵਰਆਲ ਵਿਸ਼ਵ ਦੇ ਵਿੱਚ ਮਿੰਟੂ ਜੀ ਤੇਜ਼ੀ ਆਈ ਆ। ਕੋਈ ਭੀੜ ਦੇ ਉੱਤੇ ਗੱਡੀ ਚੜ੍ਹਾ ਰਿਹਾ, ਕੋਈ ਟਰੱਕ ਚੜ੍ਹਾ ਰਿਹਾ ਹੈ, ਅਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਨਵਾਂ ਇੱਕ ਇਹ ਚੀਜ਼ ਜਿਹੜੀ ਇਸ ਟਾਈਮ ਲੱਭੀ ਹੋਈ ਆ। ਅਤੇ ਇੱਕ ਮਿੰਟੂ ਜੀ ਜਿਹੜਾ ਸਵਾਲ ਆਪਾਂ ਨੂੰ ਜਿਹੜਾ ਆਇਆ ਆ ਖਾਸ ਕਰਕੇ ਜਿਹੜਾ ਲੁਧਿਆਣੇ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਪੁੱਛ ਰਹੇ ਸੀਗੇ ਵੀ ਕੀ ਉਸ ਦੇ ਬਾਬਤ ਕੋਈ ਜੇ ਅਪਡੇਟ ਹੈਗੀ ਆ। ਤਾਂ ਦੇਖੋ ਉਹਨਾਂ ਨੇ ਬੰਦੇ ਫੜ ਲਏ ਆ, ਸਾਰੇ ਬੰਦੇ ਫੜ ਕੇ ਉਹਨਾਂ ਨੇ ਅੰਦਰ ਰੱਖੇ ਹੋਏ ਆ, ਉਹ ਸ਼ਾਇਦ ਰਿਮਾਂਡ ਤੇ ਚੱਲਦੇ ਪਏ ਆ। ਤੇ ਇੱਕ ਅਖਬਾਰ ਨੇ ਖੁਲਾਸਾ ਇਹਦੇ ਵਿੱਚ ਕੀਤਾ ਸੀਗਾ ਕਿ ਕੁਛ ਹੋਰ ਮੰਨੇ ਆ ਬਰਾਨੀ ਤਬਦੀਸ਼। ਤਾਂ ਉਹ ਹੁਣ ਅਧਿਕਾਰਤ ਤੌਰ ਤੇ ਜਦੋਂ ਗੱਲ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਤਾਂ ਕੁਛ ਕਿਹਾ ਨਹੀਂ ਜਾ ਸਕਦਾ। ਉਹ ਇੰਤਜ਼ਾਰ ਕਰਨਾ ਪਊਗਾ ਕਿ ਜਦੋਂ ਇਹ ਰਿਮਾਂਡ ਖਤਮ ਹੋਊਗਾ ਕਿ ਉਹ ਕੁਛ ਨਵਾਂ ਉਗਲਦੇ ਆ ਜਾਂ ਫਿਰ ਇਸੇ ਕੇਸ ਨੂੰ ਹੀ ਅੱਗੇ ਤੋਰਿਆ ਜਾਂਦਾ ਹੈ। ਪੰਜਾਬ ਪੁਲਿਸ ਕਹਿ ਰਹੀ ਹੈ ਵੈਸੇ ਅਸੀਂ ਮਹੀਨੇ ਦੇ ਵਿੱਚ ਸਾਰਾ ਟ੍ਰਾਇਲ ਮੁਕੰਮਲ ਕਰਵਾ ਦੇਣਾ। ਇਹ ਦੇਖਣਾ ਹੋਵੇਗਾ ਕਿ ਕਿੰਨਾ ਟਾਈਮ ਲੱਗਦਾ। ਜੇ ਮਹੀਨੇ ਦੇ ਵਿੱਚ ਟ੍ਰਾਇਲ ਪੂਰਾ ਕਰ ਦਿੰਦੇ ਆ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਊਗੀ। ਪਰ ਮੇਰੇ ਖਿਆਲ ਦੇ ਨਾਲ ਇੱਕ ਮਾਮਲੇ 'ਚ ਨਹੀਂ, ਜਿੱਥੇ ਵੀ ਕਿਤੇ ਕਿਸੇ ਕੁੜੀ ਦੇ ਨਾਲ ਇਸ ਤਰ੍ਹਾਂ ਦਾ ਕੋਈ ਧੱਕਾ ਹੁੰਦਾ ਤਾਂ ਫਿਰ ਸਾਰਿਆਂ ਨੂੰ ਨਿਆਂ ਜਿਹੜਾ ਬਰੋਬਰ ਦਿੱਤਾ ਜਾਣਾ ਚਾਹੀਦਾ। ਇਹ ਨਹੀਂ ਹੈ ਕਿ ਇੱਕ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਉਹਦੇ 'ਚ ਤੁਸੀਂ ਸਾਰੀ ਤੇਜ਼ੀ ਵਿਖਾ ਦੇ, ਪਰ ਦੂਸਰੇ ਵੀ ਤਾਂ ਇੱਜ਼ਤ ਰੱਖਦੇ ਆ ਨਾ ਆਪਣੀ, ਦੂਸਰੇ ਵੀ ਤੇ ਉਹ ਆਮ ਲੋਕਾਂ ਵਰਗੀ ਆ। ਜੀ ਜੀ। ਅਤੇ ਮਿੰਟੂ ਜੀ ਕੁਛ ਦਿਨ ਪਹਿਲਾਂ ਜਿਹੜੇ ਆ ਅਮਰੀਕਾ ਦੀ ਜਿਹੜੀ ਖੂਫੀਆ ਏਜੰਸੀ ਆ ਜਿਹੜੀ CIA ਆ, ਉਹਨਾਂ ਨੇ ਇੱਕ ਆਪਣੀ ਜਿਹੜੀ ਸੰਸਦ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਸੀਗਾ ਵੀ ਭਾਰਤ ਵਿੱਚ ਆ ਰਹੀਆਂ ਚੋਣਾਂ ਤੋਂ ਪਹਿਲਾਂ ਹੋ ਸਕਦੇ ਨੇ ਦੰਗੇ। ਕਈ ਲੋਕ ਇਸ ਜਿਹੜੇ ਹਮਲੇ ਨੂੰ ਉਸ ਦੇ ਨਾਲ ਵੀ ਕਈ ਤਰੀਕੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ। ਕੁਛ ਹੈ ਇਸ ਤਰੀਕੇ ਦਾ ਲਿੰਕ ਬਣਦਾ? ਨਹੀਂ ਦੇਖੋ ਹਾਲ ਦੀ ਘੜੀ ਤਾਂ ਨਹੀਂ, ਕਿਉਂਕਿ ਜੈਸ਼ ਏ ਮੁਹੰਮਦ ਨੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਲਈ ਆ। ਔਰ ਜਿਹੜਾ ਉਹ ਮੁੰਡਾ ਜਿਹੜਾ ਇਹ ਸੀਗਾ ਆਤਮਘਾਤੀ ਬਣ ਕੇ ਆਇਆ, ਉਹ ਇੱਥੋਂ ਦਾ ਤੇ ਹੈ ਸੀ, ਲੋਕਲ ਤੇ ਸੀਗਾ ਜਿੱਥੇ ਇਹ ਸਭ ਕੁਛ ਵਾਪਰਿਆ। ਉਹ ਪਿਛਲੇ ਸਾਲ ਰਲਿਆ ਇਹਨਾਂ ਦੇ ਨਾਲ। ਮੈਨੂੰ ਵੀਡੀਓ ਪਾ ਕੇ ਗੱਲ ਕਹੀ ਕਿ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋਗੇ ਉਦੋਂ ਤੱਕ ਮੈਂ ਜੰਨਤ 'ਚ ਹੋਊਂਗਾ। ਪਤਾ ਨਹੀਂ ਜੰਨਤ ਦੇ ਵਿੱਚ ਆ ਤੇ ਕਿਤੇ ਹੋਰ ਬੈਠਾ, ਇਹਦਾ ਪਤਾ ਨਹੀਂ ਗਾ ਕਿਹੜਾ ਐਡਰੈਸ ਦੇ ਕੇ ਗਿਆ। ਪਰ ਜੈਸ਼ ਏ ਮੁਹੰਮਦ ਨੇ ਜ਼ਿੰਮੇਵਾਰੀ ਲਈ ਆ। ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ? ਜਾਂ ਤਾਂ ਹੋਵੇ ਨਾ ਕੋਈ ਕਵੇ ਕਿ ਹਾਂ ਭਾਈ ਇਹਨੇ ਕੀਤਾ ਤੇ ਉਹ ਕਵੇ ਕਿ ਮੈਂ ਤਾਂ ਕੀਤਾ ਹੀ ਨਹੀਂ, ਫਿਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਕੋਈ ਏਜੰਸੀਆਂ ਦੀ ਕੋਈ ਕਰਾਮਾਤ ਹੋ ਸਕਦੀ ਹੈ। ਐਡਾ ਵੱਡਾ ਨੁਕਸਾਨ ਹੈ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰ ਆਪਣਾ ਕਰ ਸਕਦੀ ਹੈ।
ਕਿਉਂਕਿ ਇਹਦੇ ਵਿੱਚ ਸਰਕਾਰ ਦੀ ਕਿੱਡੀ ਵੱਡੀ ਬਦਨਾਮੀ ਹੈ ਨਾ। ਹੁਣ ਤੁਸੀਂ ਆਪ ਸੋਚੋ, ਮੈਂ ਕੱਲ ਵੀ ਕਿਹਾ ਸੀਗਾ ਕਿ ਜੇ ਨਰਿੰਦਰ ਮੋਦੀ ਸਰਕਾਰ ਤੋਂ ਕੱਖ ਨਾ ਹੋਇਆ, ਫੌਜ ਜਾਂ ਕੋਈ ਉਹਨਾਂ ਦੀ, ਕਿਉਂਕਿ ਦੇਖੋ ਇਹ ਨਹੀਂ ਹੁੰਦਾ ਕਿ ਫੌਜ ਹੁਣ ਜਿੱਦਾਂ ਉਹ ਇਹ ਕਹਿੰਦੇ ਆ ਕਿ ਸਰਜੀਕਲ ਸਟ੍ਰਾਈਕ ਕਰ ਦਿਓ, ਯੁੱਧ ਤੇ ਕਦੇ ਵੀ ਹੋ ਨਹੀਂ ਸਕਦਾ। ਭਾਰਤ ਪਾਕਿਸਤਾਨ ਦਾ ਯੁੱਧ ਉਹ ਬਹੁਤ ਅਗਾਂਹ ਦੀ ਗੱਲ ਹੈ ਹੁਣ, ਕਿਉਂਕਿ ਦੋਨੇ ਦੇਸ਼ ਹੈ ਜਿਹੜੇ ਨਿਊਕਲੀਅਰ ਪਾਵਰ ਆ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਸਰਜੀਕਲ ਸਟ੍ਰਾਈਕ ਕਰ ਦਿਓ। ਤਾਂ ਸਰਜੀਕਲ ਸਟ੍ਰਾਈਕ ਕੋਈ ਉੜੀ ਫਿਲਮ ਥੋੜੀ ਹੈ ਜਿੱਦਾਂ ਅੱਗੇ ਬਣਾ ਕੇ ਇਹਨਾਂ ਨੇ ਸਿਨੇਮਾ ਚਲਾਤੀ ਆ। ਉਹਦੇ ਲਈ ਇੱਕ ਰਣਨੀਤੀ ਕਰਨੀ ਪੈਂਦੀ ਆ। ਹੁਣ ਉਹ ਵੀ ਚੁਕੰਨੇ ਹੋਣਗੇ, ਹੁਣ ਉਹ ਕਿਹੜਾ ਭੋਲੇ ਵਿਸਰ ਭੋਲੇ ਬੈਠੇ ਹੋਣਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਤਰ੍ਹਾਂ ਦਾ ਜਿਹੜਾ ਉਹ ਰਿਟੇਲੀਏਟ ਕਰ ਸਕਦਾ ਇੰਡੀਆ। ਸੋ ਇਸ ਕਰਕੇ ਬਹੁਤ ਇੱਕ ਤਰ੍ਹਾਂ ਨਾਲ ਕਹੀਏ ਨਾ ਕਿ ਸੋਚ ਸਮਝ ਕੇ ਰਣਨੀਤੀ ਬਣਾਊਗੀ ਫੌਜ। ਤੇ ਜੇ ਮੰਨ ਲਓ ਨਰਿੰਦਰ ਮੋਦੀ ਦੀ ਸਰਕਾਰ ਦਾ, ਕਿਉਂਕਿ ਇਹ ਅੰਤਲਾ ਪੜਾ ਲਾ ਲਓ 4 ਹਫ਼ਤੇ, 3 ਲਾ ਲਓ, 5 ਲਾ ਲਓ, ਤਾਂ ਇਸ ਸਮੇਂ ਦੇ ਦੌਰਾਨ, ਇਸ ਵਕਫੇ ਦੇ ਦੌਰਾਨ ਫੌਜ ਕੋਈ ਕਾਰਵਾਈ ਨਹੀਂ ਕਰਦੀ ਜਾਂ ਕਾਰਵਾਈ ਕਰਕੇ ਉਹ ਜਨਤਕ ਨਹੀਂ ਕਰਦੀ, ਤਾਂ ਤੁਸੀਂ ਦੇਖੋ ਕਿ ਮੋਦੀ ਸਰਕਾਰ ਦਾ ਕਿੰਨਾ ਨੁਕਸਾਨ ਹੋਣਾ। ਕਿਉਂਕਿ ਲੋਕ ਸਿੱਧੇ ਤੌਰ ਤੇ ਐਕਸ਼ਨ ਦੀ ਮੰਗ ਕਰਦੇ ਆ। ਲੋਕਾਂ ਨੂੰ ਨਹੀਂ ਇਹ ਕਿ ਨਿਊਕਲੀਅਰ ਜੰਗ ਹੋਊਗੀ ਤੇ ਹੋਣਾ ਕੀ ਆ, ਉਹ ਕਹਿੰਦੇ ਕਿ ਬਸ ਦੱਬ ਦਿਓ। ਉਹ ਤੱਤੇ ਆ ਕਿਉਂਕਿ ਉਬਲੇ ਪਏ ਆ। ਲੋਕ ਕਹਿੰਦੇ ਕਿ ਸਰਜੀਕਲ ਸਟ੍ਰਾਈਕ ਕਰੋ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਫੌਜ ਇੱਕ ਰਣਨੀਤੀ ਨਾਲ ਚੱਲਦੀ, ਜਜ਼ਬਾਤਾਂ ਨਾਲ ਨਹੀਂ ਚੱਲਦੀ। ਤੇ ਵਕਫਾ ਪਾਊਗਾ ਤਾਂ ਮੋਦੀ ਸਰਕਾਰ ਤੇ ਉਹਨਾਂ ਦਾ ਦਬਾਅ ਵਧਣਾ। ਕਹਿਣ ਦਾ ਭਾਵ ਇਹ ਆ ਕਿ ਜਦੋਂ ਕੋਈ ਜ਼ਿੰਮੇਵਾਰੀ ਲੈ ਰਹੀ ਹੈ ਜਥੇਬੰਦੀ, ਜਦੋਂ ਉਹਨਾਂ ਦੀ ਵੀਡੀਓ ਆ ਰਹੀ ਹੈ, ਜਦੋਂ ਹਮਲਾਵਰ ਦਾ ਨਾਂ ਆ ਗਿਆ, ਤਾਂ ਮੇਰੇ ਖਿਆਲ ਦੇ ਨਾਲ ਇਹ ਕਹਿਣਾ ਕਿ ਲੋਕਲ ਕੋਈ ਚਾਲ ਆ ਤਾਂ ਫਿਰ ਬਹੁਤ ਦੂਰ ਦੀ ਗੱਲ ਹੋ ਜਾਂਦੀ, ਪਰੇ ਦੀ ਗੱਲ ਹੋ ਜਾਂਦੀ। ਜੀ ਪਿਛਲੇ ਦਿਨਾਂ 'ਚ ਮਿੰਟੂ ਜੀ ਨਵਾਂ ਸ਼ਹਿਰ ਤੋਂ ਜਿਹੜੇ 3 ਮੁੰਡਿਆਂ ਨੂੰ ਉਮਰ ਕੈਦ ਦੀ ਸਜ਼ਾ ਜਣਾਈ ਗਈ ਸੀ। ਪਿਛਲੇ ਦਿਨਾਂ 'ਚ ਤੁਸੀਂ ਦੱਸਿਆ ਸੀਗਾ ਵੀ ਕਿੱਦਾਂ ਉਸ ਥਾਣੇਦਾਰ ਦੇ ਨਾਲ ਸੰਬੰਧਿਤ ਹੋਰ ਗੱਲਾਂ ਵੀ ਜਿਹੜੀਆਂ ਸਾਹਮਣੇ ਆਈਆਂ ਸੀ। ਕੀ ਕੋਈ ਹੈ ਉਸ ਕੇਸ ਦੇ ਵਿੱਚ ਅਪਡੇਟ ਵੀ ਲਿਟਰੇਚਰ ਰੱਖਣ ਦੇ ਮਾਮਲੇ 'ਚ ਜਿਹੜੀ ਉਮਰ ਕੈਦ ਸੁਣਾਈ ਗਈ ਸੀ? ਨਹੀਂ, ਉਹ ਹਾਈ ਕੋਰਟ ਚਲੇ ਗਿਆ ਮਾਮਲਾ, ਤਾਂ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਰਾਹਤ ਮਿਲ ਜਾਣੀ ਹੈ ਉੱਥੋਂ, ਜਿਨ੍ਹਾਂ ਕੋਲ ਮੈਨੂੰ ਇਹਨਾਂ ਕਾਨੂੰਨੀ ਦਾਅ ਪੇਚਾਂ ਦਾ ਪਤਾ, ਕਿਉਂਕਿ ਉਸ ਕੇਸ ਦੇ ਵਿੱਚ ਹੈ ਨਹੀਂ ਕੁਛ ਵੀ। ਹਾਲਾਂਕਿ ਮੈਂ ਪੂਰੀ ਉਹ ਜੱਜਮੈਂਟ ਨਹੀਂ ਪੜ੍ਹੀ, ਮੈਂ RS ਬੈਂਸ ਦਾ ਇੱਕ ਇੰਟਰਵਿਊ ਸੁਣਿਆ ਸੀਗਾ ਜੋ ਉਹਨਾਂ ਨੇ ਤੱਥ ਰੱਖੇ ਹਨ। ਜੇ ਉਹਨਾਂ ਤੱਥਾਂ ਤੇ ਗੌਰ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤੀ ਦੇਰ ਅੰਦਰ ਰਹਿਣ। ਇਹ ਕੇਸ ਵੀ ਉੱਤੋਂ ਮੈਨੂੰ ਲੱਗਦਾ, ਜਿੰਨਾ ਮੈਨੂੰ ਜਾਣਕਾਰੀ ਹੈ, ਕਿ ਉੱਤੋਂ ਖਾਰਜ ਹੋ ਜਾਣਾ, ਕਿਉਂਕਿ ਹੈ ਨਹੀਂ ਕੇਸ ਦੇ ਵਿੱਚ ਕੁਛ ਵੀ ਨਹੀਂ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸ਼ਾਂਤਮਈ ਢੰਗ ਦੇ ਨਾਲ ਕੋਈ ਅਲੈਹਦਗੀ ਦੀ ਗੱਲ ਕਰ ਸਕਦਾ, ਆਪਣੀ ਭਾਵਨਾ ਰੱਖ ਸਕਦਾ, ਵਿਚਾਰ ਰੱਖ ਸਕਦਾ, ਡਿਸਕਸ਼ਨ ਕਰ ਸਕਦਾ, ਖਾਲਿਸਤਾਨ ਦਾ ਨਾਅਰਾ ਲਾ ਸਕਦਾ। ਇਹ ਖਾਲਿਸਤਾਨ ਦੇ ਸਾਹਿਤ ਤੇ ਤੁਸੀਂ ਕਿਸੇ ਨੂੰ ਉਮਰ ਕੈਦ ਲਈ ਕਿਵੇਂ ਤੋੜ ਸਕਦੇ ਹੋ ਜੇਲ੍ਹ? ਇਹ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਪ੍ਰਸ਼ਨ ਹੈ। ਕੱਲ੍ਹ ਨੂੰ ਤੇ ਤੁਸੀਂ ਸਾਹਿਤ ਛਾਪਣਾ ਵੀ ਬੰਦ ਕਰ ਦਿਓਗੇ, ਛਾਪੇਖਾਨਿਆਂ ਤੇ ਵੀ ਤੁਸੀਂ ਇਹ ਧਾਰਾਵਾਂ ਲਾ ਦਿਓ। ਲੱਗਦਾ ਇਹੋ ਆ ਕਿ ਹਾਈ ਕੋਰਟ 'ਚੋਂ ਰਾਹਤ ਮਿਲ ਜਾਣੀ ਹੈ, ਜੇ ਹਾਈ ਕੋਰਟ 'ਚੋਂ ਨਹੀਂ ਤਾਂ ਸੁਪਰੀਮ ਕੋਰਟ 'ਚ ਜਾਣਾ ਪਊਗਾ, ਮਾਮਲਾ ਨਿਪਟ ਜਾਣਾ। ਜੀ, ਤੇ ਮਿੰਟੂ ਜੀ ਉਸ ਫਿਰ ਜੱਜ ਦਾ ਕਿ ਉਹਨੇ ਕਿਹੜੇ ਆਧਾਰ ਦੇ ਉੱਤੇ ਫਿਰ ਇਹ ਜਿਹੜਾ ਫੈਸਲਾ ਸੁਣਾਇਆ, ਕੀ ਕੋਈ ਉਸ ਦੇ ਉੱਤੇ ਵੀ ਕਾਰਵਾਈ ਬਣ ਸਕਦੀ ਹੈ? ਦੇਖੋ, ਗੱਲ ਇਹ ਹੁੰਦੀ ਆ ਕਿ ਜੱਜ ਹਮੇਸ਼ਾ ਜੱਜਮੈਂਟ ਦੇ ਵਿੱਚ ਕੁਛ ਨਾ ਕੁਛ ਆਧਾਰ ਲਿਖਦਾ। ਉਹਨੇ ਕੀ ਲਿਖਿਆ ਹੁਣ ਪੂਰਾ ਤੇ ਆਪਾਂ ਜਿਵੇਂ ਮੈਂ ਕਿਹਾ ਕਿ ਮਜ਼ਮੂਨ ਪੜ੍ਹਿਆ ਨਹੀਂ ਹੈ, ਪਰ ਜਿੰਨੇ ਕੁ ਤੱਕ ਸਾਹਮਣੇ ਆਏ ਆ ਉਹਦੇ ਵਿੱਚ ਕੀ ਹੁੰਦਾ ਕਿ ਜੱਜ ਦੀ ਜੱਜਮੈਂਟ ਤੇ ਕਈ ਵਾਰ ਉੱਤੋਂ ਟਿੱਪਣੀ ਹੋ ਜਾਂਦੀ ਆ। ਉਹ ਟਿੱਪਣੀ ਕੋਈ ਉਹਨਾਂ ਦੇ ਕੈਰੀਅਰ ਤੇ ਅਸਰ ਪਾਉਂਦੀ ਹੈ ਜਾਂ ਨਹੀਂ ਪਾਉਂਦੀ, ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈ, ਪਰ ਕੋਈ ਸਿੱਧੇ ਰੂਪ ਦੇ ਵਿੱਚ ਇਸ ਤਰ੍ਹਾਂ ਜੱਜ ਤੇ ਕਾਰਵਾਈ ਨਹੀਂ ਹੋ ਸਕਦੀ। ਹਾਈ ਕੋਰਟ ਜ਼ਰੂਰ ਕਰ ਸਕਦਾ, ਹਾਂ, ਟਿੱਪਣੀ ਕੋਈ ਸਖਤ ਕਰ ਸਕਦਾ, ਕੋਈ ਹੋਰ ਉਹਨਾਂ ਦੇ ਅਖਤਿਆਰ 'ਚ ਜੇ ਕੋਈ ਗੱਲ ਹੈ ਉਹ ਵੀ ਕਰ ਸਕਦੇ ਆ, ਪਰ ਸਿੱਧੇ ਤੌਰ ਤੇ ਜੇ ਸਰਕਾਰ ਆਖੇ ਕਿ ਅਸੀਂ ਜੱਜ ਨੂੰ ਫੜ ਲਈਏ ਤਾਂ ਇਹ ਨਹੀਂ ਹੋ ਸਕਦਾ। ਹਾਈ ਕੋਰਟ ਕਰ ਸਕਦੀ ਹੈ। ਜੀ, ਤਾਂ ਮਿੰਟੂ ਜੀ ਜੇ ਇੱਦਾਂ ਲਿਟਰੇਚਰ ਦੇ ਉੱਤੇ ਆ ਤੇ ਇੰਨੀਆਂ ਜਿਹੜੀਆਂ ਮਾਈ ਹੀਰਾ ਗੇਟ ਜਲੰਧਰ ਦੇ ਵਿੱਚ ਇੱਦਾਂ ਦਾ ਲਿਟਰੇਚਰ ਤਾਂ ਬਹੁਤ ਕਿੰਨਿਆਂ ਦੀਆਂ ਦੁਕਾਨਾਂ ਦੇ ਉੱਤੇ ਜਿਹੜਾ ਉਹ ਵੇਖਦਾ। ਮੈਂ ਤਾਂ ਅੱਗੇ ਦੀ ਗੱਲ ਕਰਦਾ ਨਾ ਕਿ ਕੱਲ ਨੂੰ ਤੁਸੀਂ ਦੇਖੋ, ਹੁਣ ਜਦੋਂ ਰਾਫੇਲ ਦੇ ਮਾਮਲੇ 'ਚ ਦਾ ਹਿੰਦੂ ਨੇ ਬਹੁਤ ਤਕੜੇ ਤੱਥ ਕੱਢ ਕੇ ਲਿਆਂਦੇ ਸੀ, ਇੱਕ ਪਾਸੇ ਕੈਗ ਦੀ ਰਿਪੋਰਟ, ਦੂਸਰੇ ਪਾਸੇ ਦਾ ਹਿੰਦੂ ਦੇ ਤੱਥ, ਤਾਂ ਕੱਲ ਨੂੰ ਤੇ ਤੁਸੀਂ ਖੋਜੀ ਪੱਤਰਕਾਰਤਾ ਨੂੰ ਵੀ ਦੇਸ਼ ਵਿਰੋਧੀ ਐਲਾਨ ਦਿਓਗੇ ਕਿ ਇਹ ਤੇ ਜੀ ਰਾਸ਼ਟਰ ਦੇ ਵਿਰੁੱਧ ਜੰਗ ਛੇੜ ਰਹੇ ਆ, ਇਹ ਤੇ ਸਾਡੇ ਸੱਤਾ ਦਾ ਤਖਤਾ ਪਲਟ ਰਹੇ ਆ। ਤਾਂ ਕਹਿਣ ਦਾ ਭਾਵ ਇਹ ਕਿ ਇਕੱਲੇ ਸਾਹਿਤ ਦੀ ਗੱਲ ਨਹੀਂ, ਖੋਜੀ ਪੱਤਰਕਾਰਤਾ ਲਈ ਵੀ ਖਤਰੇ ਦਾ ਸੰਕੇਤ ਆ। ਕਿਸੇ ਤੇ ਵੀ ਧਾਰਾ ਲਾਈ ਜਾ ਸਕਦੀ, ਜਿੱਦਾਂ ਅੱਗੇ ਆਪਾਂ ਦੇਖਿਆ ਕੋਈ ਕਿਸੇ ਦੇ
ਧਾਰਮਿਕ ਮਸਲੇ 'ਚ ਕੋਈ ਮਾੜਾ ਮੋਟਾ ਕਿੰਤੂ ਪਰੰਤੂ ਕਰੇ ਉਹਦੇ ਤੇ ਚੱਕ ਕੇ 295 ਲਾ ਦਿੰਦੇ ਆ। ਹਾਲਾਂਕਿ ਚਲੋ ਬੋਲਣ ਦੀ ਲਿਬਰਟੀ, ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹ ਮਰਿਆਦਕ ਹੋਣੀ ਚਾਹੀਦੀ। ਮੈਂ ਕਹਿੰਦਾ ਕਿ ਧਰਮ ਨੂੰ ਤੁਸੀਂ ਮੰਨਦੇ ਜਾਂ ਨਹੀਂ ਮੰਨਦੇ, ਤੁਹਾਡੇ ਕੋਲ ਬੋਲਣ ਦੀ ਜੇ ਆਜ਼ਾਦੀ ਆ, ਚਲੋ ਤੁਹਾਡੀ ਇੱਕ ਸੀਮਾ ਹੋਣੀ ਚਾਹੀਦੀ, ਹੱਦ ਹੋਣਾ ਚਾਹੀਦਾ ਕਿੰਤੂ ਪਰੰਤੂ ਦਾ ਵੀ। ਪਰ ਇਹ ਨਹੀਂ ਹੈ ਕਿ ਜੇ ਕੋਈ ਤੁਹਾਨੂੰ ਸਵਾਲ ਕਰੇ ਤੇ ਸਵਾਲ ਦੀ ਥਾਂ ਤੇ ਤੁਸੀਂ ਚੁੱਕ ਕੇ 295 ਲਵਾ ਦਿਓ। ਤਾਂ 295 ਦੀ ਵੀ ਤਾਂ ਕਿੰਨੀ ਕੁ ਵਰਤੋਂ ਹੁੰਦੀ ਆ। ਸੋ ਕਹਿਣ ਦਾ ਭਾਵ ਇਹ ਆ ਕਿ ਦੇਖੋ ਇਹ ਬੜੇ ਖਤਰਨਾਕ ਚੱਲਣ ਤੇ ਚੱਲਦਾ ਪਿਆ ਭਾਰਤ। ਜੇ ਇਹੀ ਹਾਲ ਰਿਹਾ ਤੇ ਜੋ ਲੋਕਾਂ ਨੂੰ ਬੁਨਿਆਦੀ ਅਧਿਕਾਰ ਦਿੱਤਾ ਜਾਂਦਾ ਬੋਲਣ ਦਾ, ਲਿਖਣ ਦਾ, ਉਹ ਅਧਿਕਾਰ ਹੀ ਖਤਰੇ 'ਚ ਪੈ ਜਾਊਗਾ। ਜਦੋਂ ਇਸ ਤਰ੍ਹਾਂ ਦੇ ਫੰਡਾਮੈਂਟਲ ਰਾਈਟ ਹੀ ਖਤਰੇ 'ਚ ਪੈ ਜਾਊਗਾ ਤਾਂ ਫਿਰ ਤੁਹਾਡਾ ਲੋਕਤੰਤਰ ਹੈ ਜਿਹੜਾ, ਉਹਦਾ ਚਿਹਰਾ ਮੋਹਰਾ ਭਾਵੇਂ ਜਿੰਨਾ ਮਰਜ਼ੀ ਗੋਰਾ ਨਿਸ਼ੋ ਹੋਵੇ, ਪਰ ਅੰਦਰੋਂ ਤੇ ਉਹ ਕਿੱਦਾਂ ਦਾ ਹੋ ਜਾਊਗਾ ਉਹ ਤੁਸੀਂ ਅੰਦਾਜ਼ਾ ਲਾ ਲਓ। ਜੀ ਜੀ। ਤੇ ਆਪਣੇ ਨਾਲ ਅਗਲੇ ਕਾਲਰ ਨੇ ਮਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਵੀ ਕੱਲ ਨੂੰ ਇਹ ਜਿਹੜੇ ਇਹਨਾਂ ਨੇ ਹੁਣ ਸਾਡੇ ਤੇ ਲਾਏ ਨੇ ਆ ਜਿਹੜੇ 3 ਸਿੰਘ ਜਿਹਨੇ ਉਹਨਾਂ ਦੇ 3 ਧਾਰਾ ਲਾਈਆਂ ਨੇ, ਕੱਲ ਨੂੰ ਤੇ ਹਰ ਇੱਕ ਸਿੱਖ ਤੇ ਲਾਉਣਗੇ। ਇੱਥੇ ਤੇ ਸੁੱਖਾ ਸਿੰਘ, ਮਹਿਤਾਬ ਸਿੰਘ ਤੱਕ ਅਸੀਂ ਪੂਜਦੇ ਆਏ ਆ, ਸੁਲਤਾਨ ਸਿੰਘ, ਬੇਅੰਤ ਸਿੰਘ ਨੂੰ ਪੂਜਨੇ ਆ। ਸਾਡੇ ਧਰਮ ਦੇ ਵਿੱਚ ਤੇ ਜਿਹੜਾ ਮਤਲਬ ਸ਼ਹੀਦ ਹੈ ਉਹਦੀ ਪੂਜਾ ਕਰਨੀ, ਉਹਨੂੰ ਨਮਸਕਾਰ ਕਰਨੀ, ਉਹਦੇ ਅੱਗੇ ਸਿਰ ਝੁਕਾਉਣਾ। ਸਾਡੇ ਤੇ ਘਰ ਘਰ ਦੇ ਵਿੱਚ ਬੱਚੇ ਦੇ ਵਿੱਚ ਇਹ ਜਿਹੜਾ ਸਪਿਰਿਟ ਭਰੀ ਹੈ ਤੇ ਸ਼ਹੀਦਾਂ ਦਾ ਸਤਿਕਾਰ ਕਰਨਾ ਤੇ ਉਹਨਾਂ ਦਾ ਜਿੰਨਾ ਹੋ ਸਕਦਾ ਉਹਨਾਂ ਸਤਿਕਾਰ ਕਰੋ ਵੱਧ ਤੋਂ ਵੱਧ। ਇਹ ਤੇ ਘਰ ਘਰ ਤੇ ਫਿਰ ਲਾਉਣਗੇ, ਹਰ ਇੱਕ ਨੂੰ ਲਾ ਦੇਣਗੇ ਵੀ ਇਹ ਜੀ ਤੁਹਾਡੇ ਤੇ 21 ਧਾਰਾ ਲੱਗਦੀ ਹੈ। ਥੈਂਕ ਯੂ ਜੀ। ਤੇ ਕੱਲ ਨੂੰ ਸਾਡੇ ਦਰਬਾਰ ਸਾਹਿਬ ਤੇ ਵੀ ਇਹ ਕਿੰਤੂ ਪਰੰਤੂ ਕਰਨਗੇ, ਉੱਥੇ ਵੀ ਰੋਕਾਂ ਲਾਉਣਗੇ ਵੀ ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਆਹ ਲਿਖਿਆ, ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਆਹ ਲਿਖਿਆ। ਜੀ ਥੈਂਕ ਯੂ ਜੀ। ਨਹੀਂ, ਇੱਕ ਗੱਲ ਤੇ ਹੈ ਕਿ ਜਿੱਦਾਂ ਰਾਜ ਕਰੇਗਾ ਖਾਲਸਾ ਹੁੰਦਾ ਦੋਹਾ ਜੀ, ਉਹਦੇ ਤੇ ਵੀ ਫਿਰ ਕੱਲ ਨੂੰ ਕਿਹਾ ਜਾ ਸਕਦਾ। ਇਹ ਵੈਸੇ ਬੀਬੀ ਜੀ ਦੀ ਗੱਲ ਸਹੀ ਆ, ਉਹਦੇ ਤੇ ਹੋ ਸਕਦਾ। ਬਾਕੀ ਗੱਲਾਂ ਤੇ ਚਲੋ ਇੰਨੀ ਉਹ ਲੁੱਟ ਨਹੀਂ ਮੱਚੀ ਹੈ ਦਰਬਾਰ ਸਾਹਿਬ ਤੇ ਕੋਈ ਕਿੰਤੂ ਪਰੰਤੂ ਕਰੂਗਾ, ਐਸੀ ਗੱਲ ਨਹੀਂ ਹੈ। ਇਹਨਾਂ ਕੋਲ ਤੇ ਵੈਸੇ ਚੱਲਦਾ। ਪਰ ਕਹਿਣ ਦਾ ਭਾਵ ਇਹ ਆ ਕਿ ਵਿਰੋਧਤਾ ਹੋਣੀ ਚਾਹੀਦੀ ਹੈ। ਜਿੱਦਾਂ ਵੈਸੇ ਇੰਡੀਆ ਦੇ ਵਿੱਚੋਂ ਇਹ ਚੀਜ਼ ਜਿਹੜੀ ਆ ਚੰਗੀ ਵੇਖਣ ਨੂੰ ਵੀ ਮਿਲਦੀ ਆ ਕਿ ਇਕਜੁੱਟਤਾ ਵੀ ਬਹੁਤ ਦਿਖਾਈ ਦਿੰਦੀ। ਹੁਣ ਜਿੱਦਾਂ ਤੁਸੀਂ ਇਸ ਮਾਮਲੇ 'ਚ ਦੇਖ ਲਓ, ਲੈਫਟਿਸਟ ਵੀ ਆਏ ਆ ਸੜਕਾਂ, ਲੈਫਟਿਸਟ ਵੀ ਆਏ ਆ। ਤਾਂ ਇਹ ਇੱਕ ਸ਼ੁਭ ਸੰਕੇਤ ਹੈ ਕਿ ਚਾਹੇ ਲੱਖ ਵਿਚਾਰਧਾਰਕ ਵਿਰੋਧਤਾ ਪਰ ਬਾਵਜੂਦ ਇਸ ਦੇ ਧੱਕੇ ਨੂੰ ਧੱਕਾ ਕਹਿਣ ਵਾਲੇ ਲੋਕ ਹੈ ਜਿਹੜੇ, ਉਹ ਵਿਚਾਰਕ ਵਖਰੇਵਿਆਂ ਨੂੰ ਲਾਂਭੇ ਰੱਖ ਕੇ ਇਕੱਠੇ ਖੜਦੇ ਆ। ਸੋ ਇਹ ਹੋਰ ਵੀ ਹੋਣਾ ਚਾਹੀਦਾ। ਪੰਜਾਬੀ ਆ ਜਿਹੜੇ ਕਵੀ, ਬੁੱਧੀਜੀਵੀ, ਫਲਾਂ ਟਮਕਾਂ, ਛੱਤੀ ਕਿਸਮ ਦੇ ਤੁਰੇ ਫਿਰਦੇ ਆ ਪਰਜੀਵੀ, ਇਹਨਾਂ ਨੂੰ ਵੀ ਬੋਲਣਾ ਚਾਹੀਦਾ, ਖੁੱਲ ਕੇ ਬੋਲਣਾ ਚਾਹੀਦਾ। ਕੋਈ ਫਲਾਣਾ ਵਾਰਡ ਧਾਰੀ ਆ, ਕੋਈ ਫਲਾਣਾ ਵਾਰਡ ਧਾਰੀ, ਸਿਰ 'ਚ ਮਾਰਨੇ ਤੁਹਾਡੇ ਵਾਰਡ, ਇਹੋ ਜਿਹੇ ਮੁੱਦਿਆਂ ਤੇ ਤੁਹਾਨੂੰ ਜੁਰਤ ਨਾਲ ਬੋਲਣਾ ਚਾਹੀਦਾ। ਤੁਹਾਨੂੰ ਬੋਲਣਾ ਚਾਹੀਦਾ ਕਿਉਂਕਿ ਤੁਸੀਂ ਵੀ ਤੇ ਸਾਹਿਤਕਾਰ ਹੋ। ਕੱਲ ਨੂੰ ਤੁਹਾਡੀ ਆਜ਼ਾਦੀ ਨੂੰ ਜਦੋਂ ਸੰਗਲ ਪੈ ਗਿਆ ਫਿਰ ਤੁਸੀਂ ਡੇਂਗੋਗੇ ਇਹ ਜੀ ਸਾਡੇ ਨਾਲ ਧੱਕਾ ਹੋ ਗਿਆ, ਸਾਡੇ ਨਾਲ ਧੱਕਾ ਹੋ ਗਿਆ। ਨਹੀਂ, ਉਦੋਂ ਸਾਰੇ ਵਾਪਸ ਕਰਦੇ ਰਹੇ ਪਏ ਸੀਗੇ ਅਵਾਰਡ, ਹੁਣ ਨਹੀਂ ਕੋਈ ਬੋਲਦਾ। ਹਾਂ ਬਿਲਕੁਲ ਬਿਲਕੁਲ ਬੋਲਣਾ ਚਾਹੀਦਾ। ਇਸ ਨੂੰ ਇੱਕ ਕੌਮ ਨਾਲ ਨਹੀਂ ਜਾਂ ਇੱਕ ਫਿਰਕੇ ਨਾਲ ਨਹੀਂ ਜੋੜਨਾ ਚਾਹੀਦਾ। ਤੁਸੀਂ ਆਪਣੀ ਦੇਖੋ ਨਾ, ਸਾਹਿਤ ਨਾਲ ਜੋੜ ਕੇ ਦੇਖੋ ਕਿ ਸਾਹਿਤ ਆ, ਉਹ ਸਾਹਿਤ ਕੋਈ ਵੀ ਹੋ ਸਕਦਾ, ਖੱਬਿਆਂ ਦਾ ਵੀ ਹੋ ਸਕਦਾ, ਸੱਜਿਆਂ ਦਾ ਵੀ ਹੋ ਸਕਦਾ, ਸਿੱਖ ਕੌਮ ਦਾ ਆਪਣਾ ਹੋ ਸਕਦਾ। ਜੇ ਸਾਹਿਤ ਤੇ ਗੱਲ ਆ ਗਈ ਤੇ ਕੱਲ ਨੂੰ ਤੇ ਫਿਰ ਜਿਹੜਾ ਛਾਪਣ ਵਾਲਾ ਬੰਦਾ ਇਹ ਤੇ ਜਾ ਕੇ ਉਹਨੂੰ ਫੜ ਲੈਣਗੇ। ਇਹਦਾ ਮਤਲਬ ਇਹ ਆ ਕਿ ਸਾਹਿਤ ਫਿਰ ਉਹੀ ਛਪੂਗਾ ਜੋ ਸੱਤਾ ਚਾਹੁੰਦੀ ਹੈ, ਸਟੇਟ ਚਾਹੁੰਦੀ ਆ। ਫਿਰ ਤੇ RSS ਵਾਲੇ ਜੇ ਮੰਨ ਲਓ ਸੱਤਾਧਾਰੀ ਆ, ਉਹ ਕਹਿਣਗੇ ਕਿ ਦੂਜਾ ਲਿਟਰੇਚਰ ਅਸੀਂ ਛਪਣ ਹੀ ਨਹੀਂ ਦੇਣਾ, ਦੂਜਾ ਅਖਬਾਰ ਹੀ ਨਹੀਂ ਕੋਈ ਛਪਣ ਦੇਣਾ। ਜੀ ਜੀ ਬਿਲਕੁਲ, ਇਹ ਖਤਰੇ ਦਾ ਘੁੱਗੂ ਆ ਇਹ ਜਿਹੜਾ ਬੋਲਦਾ ਹੈ। ਸਭ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ।